ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਸੀਂ ਤੁਹਾਡੇ ਲਈ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 20 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਢਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਢਿਰਕੇਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਯੂਬਾ ਸ੍ਰੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼, ਯੂਬਾ ਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ, ਐਲਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰੋ 8888889914। ਹਰਨੇਕ ਸਿੰਘ ਪਾਬਲਾ, ਪਾਬਲਾ ਐਂਟਰਪ੍ਰਾਈਜ਼, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੇ ਰਿਐਲਟਰ ਕਮਲਜੀਤ ਕੌਰ ਇੰਡੀਆਨਾ ਤੋਂ। ਇੰਡੀਆਨਾ ਦੇ ਵਿੱਚ ਤੁਸੀਂ ਘਰ ਖਰੀਦਣਾ ਚਾਹੁੰਦੇ ਹੋ, ਵੇਚਣਾ ਚਾਹੁੰਦੇ ਹੋ, ਜਾਂ ਉੱਥੇ ਇਨਵੈਸਟਮੈਂਟ ਪ੍ਰੋਪਰਟੀ ਖਰੀਦਣੀ ਹੈ, ਆਪਣੀ ਪਸੰਦ ਦਾ ਸੁਪਨਿਆਂ ਦਾ ਘਰ ਬਣਵਾਉਣਾ ਚਾਹੁੰਦੇ ਹੋ, ਖਰੀਦਣਾ ਚਾਹੁੰਦੇ ਹੋ, ਤਾਂ ਕਾਲ ਕਰੋ ਰਿਐਲਟਰ ਕਮਲਜੀਤ ਕੌਰ ਜੀ ਨੂੰ 3179099295। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 4087227698 ਦੇ ਉੱਤੇ। ਜੀ, ਖਬਰਾਂ ਤੋਂ ਪਹਿਲਾਂ ਇੱਕ ਵਾਰੀ ਫੇਰ ਜਿੰਨੇ ਵੀ ਜਿਹੜੇ ਸਰੋਤੇ ਆਏ ਇਸ ਵੇਲੇ ਸਾਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਟਰੈਸਟਰੀਅਲ ਰੇਡੀਓ ਸਟੇਸ਼ਨਸ, AM FM ਸਟੇਸ਼ਨਸ ਹੈਗੇ ਆ, ਕਾਰਾਂ ਦੇ ਵਿੱਚ ਸੁਣ ਰਹੇ ਆ, ਜਾ ਰਹੇ ਆ। ਬੇ ਏਰੀਏ ਦੇ ਵਿੱਚ ਡੈਂਸ ਫੌਗ ਐਡਵਾਈਜ਼ਰੀ ਜਾਰੀ ਕੀਤੀ ਗਈ ਹੈਗੀ ਆ। ਮੈਂ ਵੀ ਜਦੋਂ ਸਵੇਰੇ ਆਇਆ ਤੇ ਬਹੁਤ ਜ਼ਿਆਦਾ ਜਿਹੜੀ ਧੁੰਦ ਸੀ, 20-25 ਫੁੱਟ ਤੱਕ ਦੂਰ ਦਿਸਦਾ ਸੀ ਬੇ ਏਰੀਆ ਸੈਨ ਹੋਜ਼ੇ ਦੇ ਵਿੱਚ। ਸੋ ਜਿੰਨੇ ਵੀ ਡਰਾਈਵ ਕਰ ਰਹੇ ਹੈਗੇ ਆ, ਡਿਸਟੈਂਸ ਰੱਖੋ, ਹੈਡਲਾਈਟਸ ਔਨ ਰੱਖੋ। ਜੇ ਤੁਹਾਨੂੰ ਜ਼ਰੂਰਤ ਆ ਤਦ ਹੀ ਬਾਹਰ ਜਾਓ, ਨਹੀਂ ਜਿਹੜਾ ਆ ਨਾ ਹੀ ਜਾਇਆ ਜਾਵੇ, ਕਿਉਂਕਿ ਬਹੁਤ ਹੀ ਜ਼ਿਆਦਾ ਜਿਹੜੀ ਧੁੰਦ ਹੈਗੀ ਆ। ਫ੍ਰਿਜ਼ਨੋ ਏਰੀਏ ਦਾ ਤੁਸੀਂ ਦੱਸ ਸਕਦੇ ਆ ਤੇ ਫਿਰ ਆਪਾਂ ਖਬਰਾਂ ਸ਼ੁਰੂ ਕਰ ਸਕਦੇ ਹਾਂ। ਜੀ, ਫ੍ਰਿਜ਼ਨੋ ਵਾਲੇ ਪਾਸੇ ਵੀ ਹਰਜੋਤ ਸਿੰਘ ਜੀ ਧੁੰਦ ਪੂਰੀ ਜਿਹੜੀ ਉਹ ਪਈ ਹੋਈ ਆ ਇਸ ਪੂਰੇ ਇਲਾਕੇ ਦੇ ਵਿੱਚ। ਸੋ ਡੈਂਸ ਫੌਗ ਐਡਵਾਈਜ਼ਰੀ ਆ। ਸੋ ਦੁਪਹਿਰ ਤੱਕ ਜਿਹੜੀ ਇੱਥੇ ਵੀ ਇਸੇ ਤਰੀਕੇ ਦੇ ਨਾਲ ਰਹਿਣ ਦੀ ਸੰਭਾਵਨਾ ਆ। ਉੱਦਾਂ ਓਵਰਆਲ ਅੱਜ ਜਿਹੜਾ ਹਾਈ ਟੈਂਪਰੇਚਰ ਆ ਮਿਡ 60s ਦੇ ਵਿੱਚ ਜਾਣਾ ਆ। ਠੰਡ ਦਿਨ ਦੇ ਟਾਈਮ ਜਿਹੜੀ ਉਹ ਘਟਣੀ ਆ, ਪਰ ਅਜੇ ਵੀ ਜਿਹੜੀ ਧੁੰਦ ਜਿਹੜੀ ਉਹ ਪਈ ਹੋਈ ਆ। ਉੱਤੋਂ ਹਰਜੋਤ ਸਿੰਘ ਜੀ ਇਹ ਵੀ ਆ ਨਾ ਵੀ ਸਾਰੇ ਪਾਸੇ ਹੌਲੀਡੇ ਸੀਜ਼ਨ ਆ ਰਿਹਾ ਆ। ਕ੍ਰਿਸਮਸ ਦੀਆਂ ਛੁੱਟੀਆਂ ਦੇ ਉੱਤੇ ਲੋਕਾਂ ਨੇ ਟਰੈਵਲ ਕਰਨਾ ਹੈ, ਕਿਸੇ ਨੇ ਘੁੰਮਣ ਫਿਰਨ ਜਾਣਾ, ਕਈਆਂ ਨੇ ਪਰਿਵਾਰਾਂ ਨੂੰ ਮਿਲਣ ਜਾਣਾ ਆ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨਾਲ ਆ, ਮੇਕ ਸ਼ੋਰ ਕਰੋ ਵੀ ਤੁਸੀਂ ਸਾਰੇ ਜਾਣੇ ਆਪਣੇ ਉਸ ਹਿਸਾਬ ਦੇ ਨਾਲ ਚੱਲੋ ਜਿਸ ਦੇ ਨਾਲ ਤੁਹਾਨੂੰ ਜਿਹੜਾ ਉਹ ਬੈਟਰ ਰਵੇ। ਤਾਂ ਹੀ ਉਦੋਂ ਹੀ ਟਰੈਵਲ ਕਰੋ ਜਦੋਂ ਤੁਹਾਨੂੰ ਜਿਹੜੀ ਉਹ ਜ਼ਰੂਰਤ ਹੈਗੀ ਆ ਤੇ ਸੇਫ ਕੰਡੀਸ਼ਨਸ ਨੂੰ ਦੇਖਦੇ ਹੋਏ। ਜੀ, ਤੇ ਅੱਜ ਦੀਆਂ ਮੇਨ ਖਬਰਾਂ ਵੱਲ ਆਈਏ। ਅਮਰੀਕਾ ਦੀ ਜਿਹੜੀ ਸਰਕਾਰ ਆ ਉਹ ਸ਼ਟ ਡਾਊਨ ਹੋਣ ਜਾ ਰਹੀ ਆ ਅੱਜ ਰਾਤ ਨੂੰ। ਕੁਝ ਘੰਟੇ ਰਹਿ ਗਏ ਆ ਤੇ ਐਲੋਨ ਮਸਕ ਦਾ ਇਹਦੇ ਵਿੱਚ ਵੱਡਾ ਹੱਥ ਹੈਗਾ। ਡੈਪਟ ਸੀਲਿੰਗ ਨੂੰ ਲੈ ਕੇ ਉਹ ਜਿਹੜੇ ਪੈਸੇ ਨਹੀਂ ਦੇਣੇ ਚਾਹੁੰਦੇ ਹੈਗੇ। ਟਰੰਪ ਉਹਨਾਂ ਨੇ ਵੀ ਇਹ ਕਿਹਾ ਹੈਗਾ। US ਕਾਂਗਰਸ ਨੂੰ ਐਗਰੀ ਕਰਨਾ ਪਊਗਾ ਕੁਛ ਨਾ ਕੁਛ ਸਪੈਂਡਿੰਗ ਪਲਾਨ ਦੇ ਉੱਤੇ ਜੇ ਗਵਰਨਮੈਂਟ ਨੂੰ ਕੰਟੀਨਿਊ ਰੱਖਣਾ ਹੈਗਾ। ਵੀਰਵਾਰ ਨੂੰ ਡੋਨਲਡ ਟਰੰਪ ਹੋਣਾ ਨੇ GOP ਬੈਕਡ ਪ੍ਰਪੋਜ਼ਲ ਜਿਹੜਾ ਆ ਉਹ ਗਵਰਨਮੈਂਟ ਨੂੰ ਦਿੱਤਾ ਸੀ, ਜਿਹਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਕੱਟ ਆ ਉਹ ਦੱਸੀ ਗਈ ਸੀ ਤੇ ਇਹ ਵੀ ਕਿਹਾ ਗਿਆ ਸੀ ਵੀ ਜਿਹੜਾ ਹੋਰ ਡੈਪਟ ਆ ਜਾਂ ਕਰਜ਼ਾ ਆ ਉਹ ਨਹੀਂ ਚੱਕਣਾ ਹੈਗਾ। ਸੋ ਇੱਕ 3 ਬਿੱਲਾਂ ਨੂੰ ਲੈ ਕੇ ਵੀ ਜਿਹੜਾ ਆ ਇਸ ਦੇ ਨਾਲ ਅਟੈਚ ਕੀਤਾ ਜਾ ਰਿਹਾ।
ਰਿਪਬਲਿਕਨ ਲੀਡਰਸ਼ਿਪ ਜੋ ਆ ਉਹ ਇਹ ਚਾਹੁੰਦੀ ਆ ਵੀ ਸੈਪਰੇਟ ਵੋਟ ਹੋਵੇ 3 ਮਹੀਨੇ ਲਈ ਗਵਰਨਮੈਂਟ ਫੰਡਿੰਗ ਦੀ, ਜਿਹੜਾ $100 ਬਿਲੀਅਨ ਡਿਜ਼ਾਸਟਰ ਪੈਕੇਜ ਆ, ਜਿਹਦੇ ਵਿੱਚੋਂ $10 ਬਿਲੀਅਨ ਫਾਰਮ ਏਡ ਬਿੱਲ ਹੈਗਾ ਆ। ਤੇ ਯੂਓਪੀ ਇਹ ਵੀ ਕਹਿ ਰਹੀ ਆ, ਜਿਹੜੀ ਰਿਪਬਲਿਕਨ ਪਾਰਟੀ ਦੇ ਜੋ ਕਾਂਗਰਸਮੈਨ ਹੈਗੇ ਆ ਜਾਂ ਕਾਂਗਰਸ ਵੂਮਨ ਆ, ਉਹ ਕਹਿ ਰਹੇ ਆ ਵੀ ਡੈਪਟ ਲਿਮਿਟ ਦੇ ਉੱਤੇ ਸੈਪਰੇਟ ਵੋਟਿੰਗ ਹੋਣੀ ਚਾਹੀਦੀ ਹੈ, ਵੀ ਕਰਜ਼ਾ ਹੋਰ ਚੱਕਣ ਦੇ ਲਈ। ਸੋ ਵੋਟ ਹੋ ਸਕਦਾ ਅੱਜ ਰਾਤ ਨੂੰ, ਜਿਹੜੀ ਆ ਸ਼ਾਮ ਨੂੰ ਜਾਂ ਕੱਲ ਸਵੇਰੇ ਪਵੇ, ਪਰ ਸਿਚੁਏਸ਼ਨ ਜਿਹੜੀ ਆ ਕਾਫੀ ਟੈਂਸ ਬਣੀ ਹੋਈ ਆ, ਹਾਈਲੀ ਫਲੂਇਡ ਆ। ਕਹਿੰਦੇ ਹਾਊਸ ਸਪੀਕਰ ਮਾਈਕ ਜੌਨਸਨ ਇਸ ਵੇਲੇ ਕਾਫੀ ਤੱਤੀ ਸੀਟ ਦੇ ਉੱਤੇ ਹੈਗੇ ਜੀ। ਇੱਕ ਟਾਈਮ ਦੇ ਤੇ ਇਹਨਾਂ ਨੂੰ ਇਹ ਵੀ ਖਤਰਾ ਰਹਿੰਦਾ ਨਾ ਵੀ ਜੇ ਇਹ ਡੈਮੋਕ੍ਰੇਟਾਂ ਦੇ ਨਾਲ ਸਮਰਥਨ ਲੈ ਲੈਂਦੇ ਆ ਜਾਂ ਕੁਝ ਕਰਦੇ ਆ ਤੇ ਇਹਨਾਂ ਦੀ ਆਪਣੀ ਜਿਹੜੀ ਕੁਰਸੀ ਆ ਉਹ ਪੈ ਜਾਂਦੀ ਆ। ਡੈਮੋਕ੍ਰੇਟਾਂ ਨੇ ਤਾਂ ਟਰੰਪ ਨੂੰ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਵੀ ਅਸਲੀ ਪ੍ਰੈਜ਼ੀਡੈਂਟ ਤਾਂ ਮਸਕ ਆ, ਉਹਦੇ ਕਹੇ ਜਿਹੜਾ ਕੀਤਾ, ਜਿਹੜਾ ਸਪੈਂਡਿੰਗ ਬਿੱਲ ਦੇ ਉਲਟ ਸਭ ਤੋਂ ਪਹਿਲਾਂ ਜਿਹੜਾ ਈਲਨ ਮਸਕ ਆ ਉਹ ਆਇਆ ਸੀ। ਉਸ ਤੋਂ ਬਾਅਦ ਦੇ ਵਿੱਚ ਟਰੰਪ ਹੁਣਾਂ ਨੇ ਉਸ ਦੇ ਸਾਥ ਦੇ ਕੇ ਆਪਣੇ GOP ਵਾਲਿਆਂ ਨੂੰ ਕਿਹਾ ਵੀ ਭਾਈ ਇਸ ਦਾ ਸਮਰਥਨ ਨਾ ਕੀਤਾ ਜਾਵੇ। ਕਿਸੇ ਟਾਈਮ ਦੇ ਉੱਤੇ ਇਹ ਜਿਹੜਾ ਬਿੱਲ ਆ 1100 ਪੇਜਾਂ ਦਾ ਸੀਗਾ, ਫਿਰ ਮਸਕ ਹੋਣਾ ਨੇ ਇਸ ਬਿੱਲ ਨੂੰ 116 ਪੇਜਾਂ ਦਾ ਜਿਹੜਾ ਉਹ ਬਣਾ ਕੇ ਪੇਸ਼ ਕੀਤਾ। ਪਹਿਲਾ ਬਿੱਲ ਰਿਪਬਲਿਕਨਸ ਦਾ ਸਮਰਥਨ ਨਾ ਮਿਲਣ ਕਰਕੇ ਫੇਲ ਹੋ ਗਿਆ, ਜਿਹੜਾ ਕਿ ਪਹਿਲਾਂ ਬਾਈਪਾਰਟੀਜ਼ਨ ਡੀਲ ਦੋਨਾਂ ਪਾਰਟੀਆਂ 'ਚ ਹੋ ਗਈ ਸੀ, ਪਰ ਮਸਕ ਤੇ ਟਰੰਪ ਦੇ ਕਹਿਣ ਦੇ ਉੱਤੇ GOP ਵਾਲਿਆਂ ਨੇ ਉਸ ਤੋਂ ਆਪਣੇ ਹੱਥ ਪਿੱਛੇ ਖਿੱਚ ਲਏ ਸੀ। ਫਿਰ ਉਸ ਤੋਂ ਬਾਅਦ 'ਚ ਇਹਨਾਂ ਨੇ ਜਿਹੜਾ ਬਿੱਲ ਪ੍ਰਪੋਜ਼ ਕੀਤਾ ਉਸ ਦੇ ਵਿੱਚ 30 ਤੋਂ ਵੱਧ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਟਰੰਪ ਹੋਣਾ ਦਾ ਸਾਥ ਨਾ ਦਿੱਤਾ ਤੇ ਉਹ ਵਾਲਾ ਬਿੱਲ ਫੇਲ ਹੋ ਗਿਆ। ਸੋ ਹੁਣ ਇਹ ਦੇਖਣਾ ਹੋਊਗਾ ਕੀ ਇਸ ਦੇ ਵਿੱਚ ਬਣਦਾ ਆ। ਟਰੰਪ ਹੋਣਾ ਨੇ ਕੱਲ NBC ਦੇ ਨਾਲ ਗੱਲਬਾਤ ਕਰਦੇ ਹੋਏ ਇਹ ਕਿਹਾ ਸੀਗਾ ਵੀ ਡੈਟ ਸੀਲਿੰਗ ਚੱਕ ਹੀ ਦੇਣੀ ਚਾਹੀਦੀ ਆ, ਉਸ ਦੀ ਜਿਹੜੀ ਉਹ ਜ਼ਰੂਰਤ ਹੀ ਨਹੀਂ ਹੈਗੀ। ਕਹਿੰਦੇ ਵੀ ਇਹ ਫਿਰ ਹਰ ਵਾਰੀ ਇਦਾਂ ਦਾ ਜਿਹੜਾ ਇਹ ਰੌਲਾ ਰੱਪਾ ਪੈਂਦਾ ਰਹਿੰਦਾ, ਜੇ ਡੈਟ ਸੀਲਿੰਗ ਨਹੀਂ ਹੋਊਗੀ ਤਾਂ ਆਪਣੀ ਮਰਜ਼ੀ ਜਿਹੜੀ ਇੱਕ ਹਿਸਾਬ ਦੇ ਨਾਲ ਕੀਤੀ ਜਾ ਸਕਦੀ ਆ। ਇਹ ਜ਼ਿਕਰਯੋਗ ਗੱਲ ਆ ਵੀ ਅਮਰੀਕਾ ਦੇ ਕਾਰਜਕਾਲਾਂ ਦੇ ਵਿੱਚ, ਰਾਸ਼ਟਰਪਤੀਆਂ ਦੇ ਕਾਰਜਕਾਲਾਂ ਦੇ ਵਿੱਚ ਸਭ ਤੋਂ ਵੱਧ ਜਿਹੜਾ ਡੈਟ ਆ ਟਰੰਪ ਹੁਣਾਂ ਦੇ ਕਾਰਜਕਾਲ ਦੇ ਵਿੱਚ ਵਧਿਆ, ਪਰ ਉਸ ਟਾਈਮ ਦੇ ਉੱਤੇ ਇਹਨਾਂ ਦੇ ਵੱਲੋਂ ਕਦੀ ਵੀ ਜਾਂ ਇਹਨਾਂ ਦੇ ਸਮਰਥਕਾਂ ਵੱਲੋਂ ਕਦੀ ਵੀ ਡੈਟ ਨੂੰ ਲੈ ਕੇ ਗੱਲ ਨਹੀਂ ਕੀਤੀ ਗਈ। ਜਦੋਂ ਹੀ ਦੂਜੀ ਪਾਰਟੀ ਆਉਂਦੀ ਆ ਉਹ ਹਮੇਸ਼ਾ ਆਪੋਜੀਸ਼ਨ ਜਿਹੜੀ ਪਾਰਟੀ ਉਹ ਹਮੇਸ਼ਾ ਸੱਤਾਧਾਰੀਆਂ ਨੂੰ ਇਸ ਚੀਜ਼ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰਦੇ ਆ। ਸੋ $36 ਟ੍ਰਿਲੀਅਨ ਦਾ ਡੈਟ ਅਮਰੀਕਾ ਦੇ ਉੱਤੇ ਹੈਗਾ ਆ, ਦੇਣਾ ਕਿਹਨਾਂ ਨੂੰ ਆ ਇਹ ਅਜੇ ਤੱਕ ਕਿਸੇ ਨੂੰ ਜਿਹੜਾ ਉਹ ਪਤਾ ਨਹੀਂ ਜਿਹੜਾ ਉਹ ਲੱਗਦਾ। ਹੁਣ ਇਹ ਦੇਖੋ ਇਸ ਦੇ ਵਿੱਚ ਕੀ ਬਣਦਾ ਆ। ਜਿਹੜੇ ਹਾਊਸ ਦੇ ਸਪੀਕਰ ਮਾਈਕ ਜੌਨਸਨ ਆ ਉਹ ਕਹਿ ਰਹੇ ਆ ਵੀ ਹੁਣ ਅਸੀਂ ਪਲਾਨ C ਵੱਲ ਨੂੰ ਜਿਹੜਾ ਉਹ ਵਧਣ ਜਾ ਰਹੇ ਹੈਗੇ ਆ। ਸੋ ਬਿੱਲ ਜਿਹੜੇ ਬੇਸਿਕਲੀ ਤੋੜ ਕੇ ਉਹਨਾਂ ਨੂੰ ਪੇਸ਼ ਕੀਤਾ ਜਾਊਗਾ, ਇੱਕ ਇੱਕ ਬਿੱਲ ਕਰਕੇ ਜਿਹੜਾ ਉਹ ਹੋਊਗਾ। ਸੋ ਤੀਜਾ ਅਟੈਂਪਟ ਇਸ ਟਾਈਮ ਇਸ ਗਵਰਨਮੈਂਟ ਨੂੰ ਚੱਲਦੀ ਰੱਖਣ ਦੇ ਲਈ ਹੋਊਗਾ। ਛੁੱਟੀਆਂ ਦੇ ਦਰਮਿਆਨ ਜਦੋਂ ਕਿਸੇ ਪਾਰਟੀ ਦੇ ਕਰਕੇ ਜਾਂ ਕਿਸੇ ਸਰਕਾਰ ਦੇ ਕਰਕੇ ਕਿਸੇ ਦੇ ਨੌਕਰੀਆਂ ਜਾਣਗੀਆਂ ਜਾਂ ਫਰਲੋ ਹੋਣਗੀਆਂ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਥੋੜਾ ਬਹੁਤਾ ਜਿਹੜਾ ਉਸ ਦਾ ਅਸਰ ਪੈਂਦਾ ਹੈ। ਪਰ ਹੁਣ ਇਹ ਆ ਵੀ ਨਵੀਂ ਸੱਤਾ ਜਿਹੜੀ ਉਹ ਆ ਰਹੀ ਆ, ਸੱਤਾਧਾਰੀ ਪਾਰਟੀ ਨਵੀਂ ਜਿਹੜੀ ਇੱਥੇ ਆਵੇਗੀ, ਉਹ ਕਿਸ ਤਰੀਕੇ ਨਾਲ ਇਸ ਨੂੰ ਹੈਂਡਲ ਕਰਦੀ ਆ ਉਹ ਵੇਖਣ ਵਾਲੀ ਗੱਲ ਆ। ਇਹ ਵੀ ਦੇਖਿਆ ਗਿਆ ਸੀਗਾ ਵੀ ਕੱਲ ਵਾਈਸ ਪ੍ਰੈਜ਼ੀਡੈਂਟ ਤੇ ਪ੍ਰੈਜ਼ੀਡੈਂਟ ਦੋਨੋਂ ਹੀ ਵਾਪਸ ਵਾਈਟ ਹਾਊਸ ਦੇ ਵਿੱਚ ਛੁੱਟੀਆਂ ਕੱਟਦੇ ਵਾਪਸ ਜਿਹੜੇ ਅਚਨਚੇਤੇ ਆਏ ਆ। ਕੋਈ ਐਮਰਜੈਂਸੀ ਆ ਜਾਂ ਕੀ ਆ ਉਸ ਦੇ ਬਾਰੇ ਅਜੇ ਉਹਨਾਂ ਨੇ ਅਮਰੀਕੀਆਂ ਨੂੰ ਕੋਈ ਇਤਲਾਹ ਤਾਂ ਜਿਹੜੀ ਉਹ ਨਹੀਂ ਦਿੱਤੀ, ਪਰ ਲੋਕਾਂ ਦੇ ਮਨਾਂ ਦੇ ਵਿੱਚ ਵੱਖ-ਵੱਖ ਤੌਖਲੇ ਜਿਹੜੇ ਉਹ ਚੱਲ ਰਹੇ ਨੇ, ਸਵਾਲ ਜਿਹੜੇ ਉਹ ਚੱਲ ਰਹੇ ਆ ਵੀ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਛੁੱਟੀਆਂ ਕੱਟਦੇ ਵਾਪਸ ਵਾਈਟ ਹਾਊਸ ਦੇ ਵਿੱਚ ਕੀ ਕਰਨ ਪਹੁੰਚੇ ਹੋਏ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਰਿਚਰਡ ਐਲਨ ਜਿਸ ਨੇ 2 ਟੀਨੇਜਰ ਬੱਚੀਆਂ ਨੂੰ ਇੱਕ ਹਾਈਕਿੰਗ ਟ੍ਰੇਲ ਦੇ ਉੱਤੇ ਜਿਹੜਾ ਆ ਮਾਰਿਆ ਸੀਗਾ, ਕਿਲ ਕਰ ਦਿੱਤਾ ਸੀ, ਉਸ ਨੂੰ ਹੁਣ ਜਿਹੜੀ ਆ ਸਜ਼ਾ ਹੋਈ ਹੈ। 130 ਸਾਲਾਂ ਦੀ ਸਜ਼ਾ ਜਿਹੜੀ ਆ ਹੋਣ ਜਾ ਰਹੀ ਹੈਗੀ ਆ। ਇਹ ਐਬੀ ਵਿਲੀਅਮਸ ਤੇ ਲਿਬਰਟੀ ਲਿਬੀ ਜਰਮਨ ਜੋ ਇੰਡੀਆਨਾ ਦੇ ਰਹਿਣ ਵਾਲੀਆਂ ਇਹ ਬੱਚੀਆਂ ਸੀਗੀਆਂ। 2017 ਦੇ ਵਿੱਚ ਇਸ ਨੇ ਜਿਹੜਾ ਉਹਨਾਂ ਨੂੰ ਮਾਰ ਮੁਕਾਇਆ ਸੀ। ਉਹਨਾਂ ਦਾ ਜਿਹੜਾ ਕੇਸ ਸੀਗਾ ਬਹੁਤ ਮਸ਼ਹੂਰ ਹੋਇਆ ਸੀ ਉਸ ਟਾਈਮ ਦੇ ਉੱਤੇ, ਡੈਲਫੀ ਮਰਡਰਸ ਕਰਕੇ। ਡੈਲਫੀ ਇੰਡੀਆਨਾ ਦੇ ਵਿੱਚ ਜਿਹੜੀਆਂ ਉੱਥੇ ਹਾਈਕਿੰਗ ਟ੍ਰੇਲ ਸੀਗੀਆਂ ਉੱਥੇ ਉਹ ਤੁਰਨ ਗਈਆਂ ਸੀਗੀਆਂ ਜਦੋਂ ਇਸ ਨੇ ਉਹਨਾਂ ਨੂੰ ਜਿਹੜਾ ਮਾਰ ਦਿੱਤਾ। ਇੰਡੀਆਨਾ ਦੇ ਜੱਜ ਨੇ ਰਿਚਰਡ ਐਲਨ ਨੂੰ 130 ਸਾਲਾਂ ਦੀ ਜਿਹੜੀ ਸਜ਼ਾ ਦਿੱਤੀ ਹੈਗੀ ਆ, ਜਿਹਦੇ ਵਿੱਚੋਂ 65 ਸਾਲ ਉਹਨਾਂ ਨੇ ਫੈਲਨੀ ਮਰਡਰ
ਐਬੀ ਵਿਲੀਅਮਸ ਨੂੰ, ਤੇ 65 ਸਾਲ ਜਿਹੜੇ ਆ ਫੈਲਨੀ ਮਰਡਰ ਲਿਬਰਟੀ ਲਿਬੀ ਜਰਮਨ ਦੇ ਸੰਬੰਧ ਦੇ ਵਿੱਚ ਦਿੱਤੇ ਹੈਗੇ ਆ। ਐਲਨ ਕਾਉਂਟੀ ਜੂਰੀ ਨੇ ਨਵੰਬਰ ਮਹੀਨੇ ਦੇ ਵਿੱਚ ਐਲਨ ਨੂੰ ਗਿਲਟੀ ਜਿਹੜਾ ਪਾਇਆ ਸੀ। ਐਲਵੀ 13 ਸਾਲਾਂ ਦੀ ਸੀ, ਲਿਬੀ ਜਿਹੜੀ ਆ 14 ਸਾਲਾਂ ਦੀ ਸੀ ਜਦੋਂ ਉਹ ਡਿਸਪੀਅਰ ਹੋ ਗਈਆਂ ਸੀ, ਜਦੋਂ ਉਹ ਇੱਕ ਟ੍ਰੇਲ ਦੇ ਉੱਤੇ ਤੁਰ ਰਹੀਆਂ ਸੀਗੀਆਂ। ਤੇ ਜਦੋਂ ਬਾਅਦ ਦੇ ਵਿੱਚ ਇਨਵੈਸਟੀਗੇਸ਼ਨ ਹੋਈ, ਇਨਵੈਸਟੀਗੇਸ਼ਨ ਦੇ ਵਿੱਚ ਇਹ ਪਤਾ ਚੱਲਿਆ ਵੀ ਇਹ ਐਲਨ ਨਾਮ ਦੇ ਬੰਦੇ ਨੇ ਜਿਹੜਾ ਆ ਉਹਦਾ ਬਹੁਤ ਹੀ ਦਰਦਨਾਕ ਕਤਲ ਕਰ ਦਿੱਤਾ ਸੀਗਾ, ਤੇ ਬਾਅਦ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਬੋਡੀ ਸੀਗੀਆਂ ਉਹਨਾਂ ਨੂੰ ਜੰਗਲ ਦੇ ਵਿੱਚ ਹੀ ਜਿਹੜਾ ਦੱਬ ਦਿੱਤਾ ਸੀਗਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, FAA ਨੇ ਨਿਊਯਾਰਕ ਸਿਟੀ ਦੇ ਕੁਝ ਇਲਾਕਿਆਂ ਦੇ ਵਿੱਚ ਡਰੋਨ ਫਲਾਈਟਸ ਦੇ ਉੱਤੇ ਆਰਜੀ ਤੌਰ ਦੇ ਉੱਤੇ ਬੈਨ ਲਗਾ ਦਿੱਤਾ ਆ। ਦੋਨਾਂ ਹੀ ਸੂਬਿਆਂ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਸੀ ਉਹਨਾਂ ਦੇ ਮਨਾਂ ਦੇ ਵਿੱਚ ਬੜੇ ਵੱਡੇ ਸਵਾਲ ਸੀਗੇ ਕੀ ਜਿਹੜਾ ਉਸ ਦੇ ਵਿੱਚ ਹੋ ਰਿਹਾ ਆ। ਕਹਿੰਦੇ ਵੀ ਜਿਹੜੀਆਂ ਬ੍ਰਾਈਟ ਲਾਈਟਸ ਨਾਈਟ ਟਾਈਮ ਦੇ ਵਿੱਚ ਉਹਨਾਂ ਨੂੰ ਦੇਖਣ ਨੂੰ ਮਿਲ ਰਹੀਆਂ ਸੀ, ਉਸ ਦੇ ਕਰਕੇ ਇਹ ਅਤੇ ਸਵਾਲਾਂ ਦੇ ਜਵਾਬ ਨਾ ਮਿਲਣ ਕਰਕੇ ਲੋਕ ਘਬਰਾਏ ਵੀ ਹੋਏ ਸੀ ਤੇ ਉਹਨਾਂ ਨੂੰ ਸ਼ੱਕ ਜਿਹੜੇ ਬਹੁਤ ਜ਼ਿਆਦਾ ਹੋ ਰਹੇ ਸੀ। ਸੋ ਟੈਂਪਰੇਰੀ ਫਲਾਈਟ ਰਿਸਟ੍ਰਿਕਸ਼ਨਸ ਕਹਿੰਦੇ ਵੀ ਇਹ ਨਿਊ ਜਰਸੀ ਦੇ ਇਨਫਰਾਸਟ੍ਰਕਚਰ ਦੇ ਜਿਹੜੇ ਕ੍ਰਿਟੀਕਲ ਇਨਫਰਾਸਟ੍ਰਕਚਰ ਦੇ ਉੱਤੇ ਉਸ ਦੇ ਉੱਤੇ ਰੋਕ ਲਗਾ ਦਿੱਤੀ ਗਈ ਆ। ਹੁਣ ਲੋਕਾਂ ਨੂੰ ਕਿਤੇ ਨਾ ਕਿਤੇ ਇਹ ਲੱਗ ਰਿਹਾ ਵੀ ਇਹਨਾਂ ਦੀ ਆਪਣੀ ਹੀ ਮਿਲਟਰੀ ਐਕਸਰਸਾਈਜ਼ ਹੋ ਸਕਦੀ ਆ ਜਾਂ ਆਪਣੇ ਜਿਹੜੇ ਉਪਕਰਨ ਆ ਉਹ ਚਲਾਏ ਜਾ ਰਹੇ ਆ। ਹੁਣ ਸਵਾਲ ਇੱਥੇ ਉੱਠ ਜਾਂਦਾ ਸੀ ਹਰਜੋਤ ਸਿੰਘ ਜੀ ਵੀ ਜੇ ਤਾਂ ਇਹ ਸਟੈਲਥ ਡਰੋਨ ਸੀਗੇ ਤਾਂ ਫਿਰ ਇਹ ਲਾਈਟਾਂ ਲਾ ਕੇ ਉਹ ਤੁਰੇ ਫਿਰਦੇ ਸੀਗੇ, ਫਿਰ ਕਿਉਂਕਿ ਲਾਈਟਾਂ ਨਾਲ ਤਾਂ ਝੱਟ ਜਿਹੜੇ ਉਹ ਪਤਾ ਲੱਗ ਜਾਂਦਾ ਆ ਵੀ ਇੱਥੇ ਡਰੋਨ ਉੱਡ ਰਿਹਾ ਆ। ਜੇ ਚੁੱਪ ਚਪੀਤੇ ਕਰਨਾ ਸੀ ਤਾਂ ਲਾਈਟਾਂ ਤੋਂ ਬਗੈਰ ਕਹਿੰਦੇ ਹੋਣਾ ਚਾਹੀਦਾ ਸੀਗਾ। ਸੋ ਸਰਕਾਰ ਵੀ ਜਿਹੜੀ ਬਾਰ-ਬਾਰ ਕਹਿ ਰਹੀ ਸੀ ਨਾ ਵੀ ਇਹਨਾਂ ਨੂੰ ਸੁੱਟਿਓ ਨਾ, ਇਹ ਠੀਕ ਗੱਲ ਨਹੀਂ ਆ, ਤੁਹਾਨੂੰ ਸੁੱਟਣ ਦੀ ਜਿਹੜੀ ਉਹ ਲੋੜ ਨਹੀਂ ਆ। ਸੋ ਉੱਥੋਂ ਲੋਕਾਂ ਦੇ ਮਨਾਂ ਦੇ ਵਿੱਚ ਇਹ ਜਿਹੜਾ ਇਸ਼ਾਰਾ ਉਹਨਾਂ ਨੂੰ ਮਿਲਿਆ ਵੀ ਹੋ ਸਕਦਾ ਵੀ ਇਹਨਾਂ ਦੇ ਆਪਣੇ ਹੀ ਜਿਹੜੇ ਉਹ ਕੰਮ ਹੋਣ ਜਿਹਦੇ ਕਰਕੇ ਇਸ ਮੌਕੇ ਇਹਨਾਂ ਨੇ ਇਹ ਸਾਰਾ ਕੁਝ ਜਿਹੜਾ ਉਹ ਕੀਤਾ ਆ। ਪਰ ਹੁਣ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਇਹਨਾਂ ਨੇ ਡਰੋਨ ਦੀਆਂ ਪ੍ਰੋਹਿਬਿਸ਼ਨਸ ਯਾਨੀ ਕਿ ਰੋਕਾਂ ਜਿਹੜੀਆਂ ਆ ਵੱਖ-ਵੱਖ ਥਾਵਾਂ ਦੇ ਉੱਤੇ ਲਾ ਦਿੱਤੀਆਂ ਆ। ਨਿਊਯਾਰਕ ਚੌਥੀ ਸਭ ਤੋਂ ਵੱਡੀ ਪੋਪੂਲਰ ਸਟੇਟ ਆ ਜਿੱਥੇ 20 ਮਿਲੀਅਨ ਲੋਕ ਰਹਿੰਦੇ ਨੇ ਤੇ ਇਹ ਜਿਹੜੇ ਬੈਨ ਦੇ ਵਿੱਚ ਕਹਿੰਦੇ JFK ਇੰਟਰਨੈਸ਼ਨਲ 에ਅਰਪੋਰਟ, ਲਾਗਵਾਰਡੀਆ 에ਅਰਪੋਰਟ, ਬਰੁਕਲਿਨ, ਸਟੈਟਨ ਆਈਲੈਂਡ ਇਹਨਾਂ ਦੀ ਜਿਹੜੀ TFR ਲਿਸਟ ਦੇ ਵਿੱਚ ਪਾਇਆ ਗਿਆ ਆ ਟੈਂਪਰੇਰੀ ਫਲਾਈਟ ਰਿਸਟ੍ਰਿਕਸ਼ਨਸ ਦੇ ਤਹਿਤ। FAA ਨੇ ਕਿਹਾ ਆ ਵੀ ਹੁਣ ਇਹਨਾਂ ਥਾਵਾਂ ਦੇ ਉੱਤੇ ਤੁਸੀਂ ਜਿਹੜੇ ਡਰੋਨ ਵਗੈਰਾ ਆ ਉਹ ਨਹੀਂ ਚਲਾ ਸਕਦੇ। ਲੋਕ ਡਰੋਨਾਂ ਦੇ ਭੁਲੇਖੇ ਦੇ ਨਾਲ ਜਹਾਜ਼ਾਂ ਨੂੰ ਲੇਜ਼ਰ ਜਿਹੜੀ ਆ ਉਹ ਮਾਰਨੀ ਸ਼ੁਰੂ ਕਰ ਰਹੇ ਆ। ਕਈ ਜਣੇ ਆਪ ਵੱਖ-ਵੱਖ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰ ਰਹੇ ਆ ਵੀ ਆਹ ਦੇਖੋ ਡਰੋਨ ਜਾਂਦਾ ਸੀਗਾ, ਉਹ ਅਸਲ 'ਚ ਸੀਗਾ ਜਹਾਜ਼ ਤੇ ਜਹਾਜ਼ ਨੂੰ ਜਿਹੜਾ ਉਹ ਮਾਰਦੇ ਆ ਲੇਜ਼ਰ ਮਾਰਨ। ਜੇ ਤੁਸੀਂ ਕਿਸੇ ਵੀ ਕਮਰਸ਼ੀਅਲ ਜਾਂ ਕਿਸੇ ਵੀ ਜਹਾਜ਼ ਦੇ ਉੱਤੇ, ਮਿਲਟਰੀ ਜਹਾਜ਼ ਦੇ ਉੱਤੇ ਤੁਸੀਂ ਲੇਜ਼ਰ ਪੁਆਇੰਟ ਕਰਦੇ ਆ ਤਾਂ ਉਹ ਫਿਰ ਤੁਹਾਨੂੰ ਉਸ ਦੀ ਸਜ਼ਾ ਜਿਹੜੀ ਉਸ ਦੇ ਵਿੱਚ ਹੁੰਦੀ ਆ। ਸੋ ਲੋਕ ਅਣਜਾਣੇ ਦੇ ਵਿੱਚ ਹੀ ਜਿਹੜੇ ਇਸ ਮਾਮਲੇ ਦੇ ਵਿੱਚ ਕਈ ਫਸਦੇ ਜਿਹੜੇ ਉਹ ਜਾ ਰਹੇ ਨੇ। ਸੋ ਇਹ ਜਿਹੜੀ ਇੱਕ ਸਥਿਤੀ ਇਸ ਟਾਈਮ ਸਾਹਮਣੇ ਆ ਰਹੀ ਆ। ਅਗਲੀ ਖਬਰ ਵੱਲ ਚੱਲੀਏ। ਜਿਨ੍ਹਾਂ ਲੋਕਾਂ ਦੇ ਕੋਲ ਟੈਸਲਾ ਦੀਆਂ ਕਾਰਾਂ ਜਾਂ ਟੈਸਲਾ ਦੇ ਟਰੱਕ ਹੈਗੇ ਆ, ਉਹ ਐਸੋਸੀਏਟਡ ਪ੍ਰੈਸ ਰਿਪੋਰਟ ਕਰ ਰਿਹਾ ਕਿ 7 ਲੱਖ ਟੈਸਲਾ ਦੇ ਵਹੀਕਲਸ ਨੂੰ ਰੀਕਾਲ ਕੀਤਾ ਗਿਆ ਆ। ਉਹਨਾਂ ਦੇ ਟਾਇਰ ਪ੍ਰੈਸ਼ਰ ਮੋਨੀਟਰਿੰਗ ਸਿਸਟਮ ਦੇ ਵਿੱਚ ਇਸ਼ੂ ਹੈਗਾ ਆ। ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਨੇ 2024 ਦੇ ਸਾਈਬਰ ਟਰੱਕ, 2017 ਤੋਂ 2025 ਦੇ ਮਾਡਲ 3 ਤੇ 2020 ਤੋਂ 2025 ਦੇ ਮਾਡਲ Y ਵਹੀਕਲਸ ਇਹਨਾਂ ਨੂੰ ਰੀਕਾਲ ਕੀਤਾ ਹੈਗਾ। ਕਹਿੰਦੇ ਵੀ ਵਾਰਨਿੰਗ ਲਾਈਟ ਆਉਂਦੀ ਆ ਵਹੀਕਲ ਦੇ ਉੱਤੇ ਜੋ ਜਗਦੀ ਰਹਿੰਦੀ ਹੈਗੀ ਆ ਬਿਟਵੀਨ ਡਰਾਈਵਰ ਸਾਈਕਲਸ, ਜਿਹਦੇ ਕਰਕੇ ਜਿਹੜਾ ਡਰਾਈਵਰ ਨੂੰ ਪਤਾ ਨਹੀਂ ਲੱਗਦਾ ਕਈ ਵਾਰੀ ਵੀ ਲੋ ਟਾਇਰ ਪ੍ਰੈਸ਼ਰ ਹੈਗਾ। ਤੇ ਜੇ ਤੁਸੀਂ ਇੰਪਰੋਪਰਲੀ ਇਨਫਲੇਟਡ ਟਾਇਰਸ ਚਲਾਣੇ ਹੈਗੇ ਆ ਤੇ ਉਹਦੇ ਨਾਲ ਰਿਸਕ ਆਫ ਕ੍ਰੈਸ਼ ਹੈਗਾ, ਉਹਦੇ ਨਾਲ ਐਕਸੀਡੈਂਟ ਹੋ ਸਕਦਾ ਹੈਗਾ। ਤੇ ਐਲੋਨ ਮਸਕ ਦੀ ਜਿਹੜੀ ਕੰਪਨੀ ਆ ਟੈਸਲਾ, ਉਹ ਕਹਿੰਦੇ ਅਸੀਂ ਇੱਕ ਫ੍ਰੀ ਸੌਫਟਵੇਅਰ ਅਪਡੇਟ ਦੇ ਰਹੇ ਹਾਂ ਇੱਕ ਉਸ ਨੂੰ ਫਿਕਸ ਕਰਨ ਦੇ ਲਈ ਪ੍ਰੋਬਲਮ ਨੂੰ। ਜਿਹੜੇ ਓਨਰਸ ਹੈਗੇ ਇਹਨਾਂ ਸਾਰੀਆਂ ਕਾਰਾਂ ਦੇ ਜੋ ਮੈਂ ਤੁਹਾਨੂੰ ਦੱਸੀਆਂ ਹੈਗੀਆਂ 2024 ਸਾਈਬਰ ਟਰੱਕ, 2017 to 2025 ਮਾਡਲ 3 ਤੇ 2020 to 2025 ਮਾਡਲ Y ਵਹੀਕਲਸ, ਉਹਨਾਂ ਨੂੰ ਜਿਹੜੀਆਂ ਲੈਟਰਸ ਆ ਫਰਵਰੀ 15 2025 ਤੋਂ ਬਾਅਦ
ਮੇਲ ਕਰ ਦਿੱਤੀਆਂ ਜਾਣਗੀਆਂ ਵੀ ਤੁਸੀਂ ਆਪਣੇ ਟੈਸਲਾ ਦਾ ਜਿਹੜਾ ਨੀਅਰੈਸਟ ਜੋ ਵੀ ਸਰਵਿਸ ਸਟੇਸ਼ਨ ਹੈਗਾ ਉੱਥੇ ਜਾ ਕੇ ਇਹਨਾਂ ਨੂੰ ਜਿਹੜਾ ਆ ਅਪਡੇਟ ਕਰਾ ਲਓ। ਸੋ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਇੰਡੀਵਿਜੂਅਲ ਲਈ ਵੀ ਨੰਬਰ ਦਿੱਤਾ ਹੈਗਾ 188832742236 ਜਾਂ ਉਹਨਾਂ ਦਾ ਜਿਹੜਾ ਵੈਬਸਾਈਟ ਹੈਗਾ ਆ www.nhtsa.gov ਉੱਥੇ ਤੁਸੀਂ ਕੰਟੈਕਟ ਕਰ ਸਕਦੇ ਹੋ। ਸੋ ਜਿਹੜਾ ਸਾਈਬਰ ਟਰੱਕ ਆ ਇਹ ਇਸ ਤੋਂ ਪਹਿਲਾਂ ਵੀ ਕਈ ਵਾਰ ਰੀਕਾਲ ਕੀਤਾ ਗਿਆ ਹੈਗਾ। ਜੁਲਾਈ ਮਹੀਨੇ 'ਚ 1.8 ਮਿਲੀਅਨ ਵਹੀਕਲਸ ਨੂੰ ਰੀਕਾਲ ਕੀਤਾ ਗਿਆ ਸੀ, ਉਹਨਾਂ ਦਾ ਹੁੱਡ ਇਸ਼ੂ ਸੀਗਾ। ਫਰਵਰੀ ਮਹੀਨੇ 'ਚ ਟੈਸਲਾ ਨੇ 2.2 ਮਿਲੀਅਨ ਵਹੀਕਲਸ ਨੂੰ ਰੀਕਾਲ ਕੀਤਾ ਸੀ, ਉਹਨਾਂ ਦੇ ਵਿੱਚ ਜਿਹੜੀਆਂ ਆ ਵਾਰਨਿੰਗ ਲਾਈਟਸ ਆਉਂਦੀਆਂ ਸੀਆਂ, ਕੁਛ ਇੰਸਟਰੂਮੈਂਟ ਪੈਨਲ ਜੋ ਬੜੇ ਛੋਟੇ ਹੈਗੇ ਆ। ਸੋ ਕਾਫੀ ਇਸ਼ੂਜ਼ ਟੈਸਲਾ ਕਾਰਾਂ ਦੇ ਚੱਲ ਰਹੇ ਹੈਗੇ। ਜੀ ਬਿਲਕੁਲ। ਸੋ ਦੇਖੋ ਕੀ ਬਣਦਾ ਹੈ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਆ ਉਸ ਉੱਤੇ ਕਰਦੇ ਜਾਈਏ। ਬਾਈਡਨ ਪ੍ਰਸ਼ਾਸਨ ਦੇ ਦੁਆਰਾ ਤਕਰੀਬਨ 55,000 ਹੋਰ ਸਟੂਡੈਂਟ ਲੋਨ ਵਾਲਿਆਂ ਦੇ ਲੋਨ ਜਿਹੜੇ ਉਹ ਮਾਫ ਕੀਤੇ ਗਏ ਨੇ। ਇਹਨਾਂ ਦੀ ਕੁੱਲ ਰਾਸ਼ੀ ਤਕਰੀਬਨ 4.28 ਬਿਲੀਅਨ ਡਾਲਰ ਬਣਦੀ ਆ। ਸਟੂਡੈਂਟ ਡੈਟ ਜਿਹੜੇ ਆ ਉਹ ਕਲੀਅਰ ਕੀਤੇ ਗਏ ਨੇ। ਯੂਐਸ ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਜਿਹੜੀ ਆ ਇਹ ਰਿਲੀਫ ਲੋਕਾਂ ਨੂੰ ਦਿੱਤੀ ਆ। ਸੋ ਕਹਿੰਦੇ ਵੀ ਪਬਲਿਕ ਸਰਵਿਸ ਲੋਨ ਫॉरगिवनेस ਪ੍ਰੋਗਰਾਮ ਦੇ ਤਹਿਤ ਜਿਹੜਾ ਇਹਨਾਂ ਨੇ ਚਾਲੂ ਕੀਤਾ ਸੀ, ਜਿਸ ਤੋਂ ਬਾਅਦ ਦੇ ਵਿੱਚ ਅਦਾਲਤਾਂ ਨੇ ਰੋਕ ਲਾ ਦਿੱਤੀ ਸੀ, ਉਹਨਾਂ ਦੇ ਵਿੱਚ ਕਹਿੰਦੇ ਵੀ ਕੁਝ ਫਿਕਸ ਕਰਕੇ ਇਹ ਤਕਰੀਬਨ 55,000 ਸਟੂਡੈਂਟ ਲੋਨ ਧਾਰਕਾਂ ਨੂੰ ਜਿਹੜਾ ਇਸ ਦਾ ਫਾਇਦਾ ਮਿਲਣ ਜਾ ਰਿਹਾ ਹੈਗਾ ਆ। ਸੋ ਹੁਣ ਤੱਕ ਜਦੋਂ ਦੇ ਪ੍ਰੈਜ਼ੀਡੈਂਟ ਬਣੇ ਆ, ਇਹਨਾਂ ਨੇ ਸਭ ਤੋਂ ਵੱਧ ਜਿਹੜੇ ਸਟੂਡੈਂਟ ਲੋਨ ਮਾਫ ਕੀਤੇ ਨੇ। 180 ਬਿਲੀਅਨ ਡਾਲਰ ਦੇ ਜਿਹੜੇ ਸਟੂਡੈਂਟ ਲੋਨਸ ਆ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਮਾਫ ਕੀਤੇ ਨੇ, ਜਿਨ੍ਹਾਂ ਦਾ ਫਾਇਦਾ ਤਕਰੀਬਨ 5 ਮਿਲੀਅਨ ਲੋਕਾਂ ਨੂੰ, 50 ਲੱਖ ਲੋਕਾਂ ਦੇ ਉੱਤੇ ਜਿਹੜਾ ਇਸ ਦਾ ਸਿੱਧਾ ਅਸਰ ਪਿਆ ਹੈਗਾ। ਰਿਪਬਲਿਕਨ ਲੈਡ ਜਿਹੜੀਆਂ ਸਟੇਟਸ ਆ ਉਹਨਾਂ ਨੇ ਇਹਨਾਂ ਜਿਹੜੀਆਂ ਲੋਨ ਮਾਫੀਆਂ ਦੇ ਉਲਟ ਕਾਫੀ ਜ਼ਿਆਦਾ ਜਿਹੜੇ ਚੈਲੰਜਸ ਜਿਹੜੇ ਪਾਏ ਸੀ, ਜਿਸ ਦੇ ਨਾਲ ਉੱਦਾਂ ਵੈਸੇ ਜਿਹੜੇ ਬਾਈਡਨ ਹੁਣਾਂ ਨੂੰ ਰੋਕਾਂ ਜਿਹੜੀਆਂ ਉਹ ਜ਼ਰੂਰ ਲੱਗੀਆਂ ਆ, ਉਹ ਉਨੇ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਮਾਫੀਆਂ ਆ ਉਹ ਨਹੀਂ ਦੇ ਸਕੇ ਹੈਗੇ। ਸੋ ਡੈਟ ਰਿਲੀਫ ਕਹਿੰਦੇ ਵੀ ਰਾਸ਼ਟਰਪਤੀ ਬਾਈਡਨ ਹੁਣਾਂ ਦੇ ਕਾਰਜਕਾਲ ਦੇ ਅਖੀਰਲੇ ਹਫ਼ਤਿਆਂ ਦੇ ਵਿੱਚ ਜਿਹੜੀ ਉਹ ਹੋ ਰਹੀ ਆ, ਜਿਸ ਦੇ ਤਹਿਤ ਤਕਰੀਬਨ 4.25 ਬਿਲੀਅਨ ਡਾਲਰ ਦੀ ਮਾਫੀ 55,000 ਲੋਕਾਂ ਨੂੰ ਜਿਹੜਾ ਇਸ ਦਾ ਫਾਇਦਾ ਪਹੁੰਚੇਗਾ। ਅਗਲੀ ਖਬਰ ਵੱਲ ਚਲੀਏ ਜੋ ਪਾਕਿਸਤਾਨ ਤੋਂ ਆ ਰਹੀ ਆ। ਪਾਕਿਸਤਾਨ ਦੇ ਵਿੱਚ ਕਹਿੰਦੇ ਭਈ ਉਹਨਾਂ ਨੇ ਇੱਕ ਨਵਾਂ ਮਿਜ਼ਾਈਲ ਪ੍ਰੋਗਰਾਮ ਸੈਟਅਪ ਕਰ ਰਹੇ ਆ ਪਾਕਿਸਤਾਨੀ, ਜੋ ਕਿ ਯੂਐਸਏ ਦੇ ਲਈ ਵੀ ਥ੍ਰੈਟ ਹੋਊਗਾ। ਇਹ ਇੱਕ ਬੜੀ ਹੈਰਾਨੀ ਦੀ ਗੱਲ ਆ। ਇੱਕ ਪਾਸੇ ਇੰਨੀ ਭੁੱਖਮਰੀ ਉੱਤੇ ਚੱਲ ਰਹੀ ਆ, ਪਾਕਿਸਤਾਨ ਦਾ ਰੁਪਈਆ ਕਿੱਥੇ ਡਿੱਗਿਆ ਹੋਇਆ ਆ, ਪਰ ਉਹਨਾਂ ਨੇ ਲੌਂਗ ਰੇਂਜ ਮਿਜ਼ਾਈਲਸ ਜਿਹੜੀਆਂ ਬਣਾ ਲਈਆਂ ਜੋ ਕਿ ਯੂਐਸਏ ਨੂੰ ਥ੍ਰੈਟ ਕਰ ਸਕਦੀਆਂ। ਇਹ ਯੂਐਸ ਦੇ ਆਫੀਸ਼ੀਅਲਸ ਕਹਿ ਰਹੇ ਹੈਗੇ ਆ। ਤੇ ਯੂਐਸਏ ਨੇ ਕੁਝ ਨਵੀਆਂ ਸੈਂਕਸ਼ਨਸ ਵੀ ਪਾਕਿਸਤਾਨ ਦੇ ਜੋ ਮਿਜ਼ਾਈਲ ਪ੍ਰੋਗਰਾਮ ਆ ਉਹਦੇ ਉੱਤੇ ਲਾਈਆਂ ਹੈਗੀਆਂ। ਵਾਈਟ ਹਾਊਸ ਦੇ ਆਫੀਸ਼ੀਅਲਸ ਨੇ ਵੀਰਵਾਰ ਨੂੰ ਐਸੋਸੀਏਟਡ ਪ੍ਰੈਸ ਨੂੰ ਇਹ ਦੱਸਿਆ ਵੀ ਆਰਮਡ ਪਾਕਿਸਤਾਨ ਲੌਂਗ ਰੇਂਜ ਬੈਲਿਸਟਿਕ ਮਿਸਾਈਲ ਬਣਾ ਰਿਹਾ ਹੈਗਾ, ਜੋ ਕਿ ਸਾਊਥ ਏਸ਼ੀਆ ਨੂੰ ਛੱਡ ਕੇ ਯੂਐਸਏ ਤੱਕ ਵੀ ਜਿਹੜਾ ਰੀਚ ਕਰ ਸਕਦਾ ਹੈਗਾ। ਡਿਪਟੀ ਸਿਕਿਉਰਿਟੀ ਐਡਵਾਈਜ਼ਰ ਜੌਨ ਫਿਨਰ ਨੇ ਇਹ ਇੱਕ ਬੜਾ ਕਹਿੰਦੇ ਹੈਰਾਨੀਜਨਕ ਜਿਹੜਾ ਤੱਥ ਆ ਉਹ ਪੇਸ਼ ਕੀਤਾ ਹੈ। ਇੱਕ ਟਾਈਮ ਦੇ ਉੱਤੇ ਪਾਕਿਸਤਾਨ ਯੂਐਸਏ ਦੇ ਬੜਾ ਲਾਗੇ ਸੀ, ਵਾਸ਼ਿੰਗਟਨ ਤੇ ਇਸਲਾਮਾਬਾਦ ਜਿਹੜੇ ਆ ਵੱਡੀ ਸੀ, ਪਰ ਜਦੋਂ 2021 ਦੇ ਵਿੱਚ ਯੂਐਸ ਨੇ ਆਪਣੇ ਫੌਜੀ ਅਫਗਾਨਿਸਤਾਨ ਤੋਂ ਵਿਡਰਾ ਕਰ ਲਏ, ਉਹ ਤੋਂ ਬਾਅਦ ਜਿਹੜੇ ਦੋਨਾਂ ਮੁਲਕਾਂ ਦੇ ਵਿੱਚ ਜਿਹੜੀ ਰਿਲੇਸ਼ਨਸ਼ਿਪ ਆ ਉਹ ਮਾੜੀ ਹੁੰਦੀ ਚਲ ਗਈ। ਤੇ ਇਹ ਬਹੁਤ ਵੱਡਾ ਕੁਐਸਚਨ ਆ। ਕਾਰਨੇਜੀ ਐਂਡੋਮੈਂਟ ਫਾਰ ਇੰਟਰਨੈਸ਼ਨਲ ਪੀਸ ਜਿੱਥੇ ਇੱਕ ਲੈਕਚਰ ਹੋ ਰਿਹਾ ਸੀ, ਫਿਨਰ ਨੇ ਇਹ ਕਿਹਾ ਵੀ ਪਾਕਿਸਤਾਨ ਨੇ ਸੋਫਿਸਟੀਕੇਟਡ ਮਿਸਾਈਲ ਟੈਕਨੋਲੋਜੀ ਫਰੋਮ ਲੌਂਗ ਰੇਂਜ ਬੈਲਿਸਟਿਕ ਮਿਸਾਈਲ ਸਿਸਟਮ ਟੂ ਇਕਵਿਪਮੈਂਟ, ਇਹ ਸਾਰਾ ਕੁਝ ਜਿਹੜਾ ਆ ਉਹਨਾਂ ਨੇ ਕੋਸ਼ਿਸ਼ ਕਰ ਰਹੇ ਆ, ਬਣਾ ਵੀ ਰਹੇ ਹੈਗੇ ਆ। ਤੇ ਜੇ ਇਹ ਟ੍ਰੈਂਡ ਕਹਿੰਦੇ ਚੱਲਦਾ ਰਿਹਾ ਤੇ ਇਹ ਸਾਨੂੰ ਵੀ ਖਤਰਾ ਹੋ ਸਕਦਾ ਹੈਗਾ। ਸੋ ਨੰਬਰ ਆਫ ਨਿਊਕਲੀਅਰ ਆਰਮ ਸਟੇਟਸ ਵਿਦ ਮਿਜ਼ਾਈਲਸ ਦੈਟ ਕੈਨ ਰੀਚ ਯੂਐਸ ਹੋਮਲੈਂਡ, ਇਹ ਕਹਿੰਦੇ ਵੀ ਇਹ ਸਾਰਾ ਕੁਝ ਚੱਲ ਰਿਹਾ ਆ। ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਵੀ ਰਸ਼ੀਆ ਵਾਲਿਆਂ ਕੋਲ ਵੀ ਹੈਗਾ, ਨਾਰਥ ਕੋਰੀਆ ਕੋਲ ਵੀ ਆ, ਚਾਈਨਾ ਕੋਲ ਵੀ ਆ, ਤੇ ਪਾਕਿਸਤਾਨ ਵਾਲੇ ਵੀ ਜਿਹੜੇ ਹੁਣ ਇਹ ਕੰਮ ਕਰ ਰਹੇ ਹੈਗੇ ਆ। ਸੋ ਉਹਨਾਂ ਦਾ ਜਿਹੜਾ ਸਪੀਚ ਆ
ਵਾਸ਼ਿੰਗਟਨ ਤੋਂ ਉਸ ਦਿਨ ਆਇਆ ਜਦੋਂ ਉਹਨਾਂ ਨੇ ਇੱਕ ਦਿਨ ਪਹਿਲਾਂ ਪਾਕਿਸਤਾਨ ਦੇ ਜੋ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਡਿਵੈਲਪਮੈਂਟ ਪ੍ਰੋਗਰਾਮ ਉਹਦੇ ਉੱਤੇ ਸੈਂਕਸ਼ਨਸ ਲਾਈਆਂ ਹੈਗੀਆਂ। ਪਾਕਿਸਤਾਨ ਦੀ ਐਮਬੈਸੀ ਨੇ ਇਹਦੇ ਬਾਰੇ ਕੋਈ ਜਿਹੜਾ ਜਵਾਬ ਨਹੀਂ ਦਿੱਤਾ ਹੈਗਾ। ਇਸਲਾਮਾਬਾਦ ਦੇ ਕੋਲ ਨਿਊਕਲੀਅਰ ਵੈਪਨਸ ਵੀ ਹੈਗੇ ਆ, ਬੈਲਿਸਟਿਕ ਮਿਸਲ ਪ੍ਰੋਗਰਾਮ ਵੀ ਹੈਗਾ, ਤੇ ਇੰਡੀਆ ਜਿਹੜਾ ਆ ਉਹਨਾਂ ਦਾ ਗੁਆਂਢੀ ਮੁਲਕ ਹੈਗਾ। ਇੰਡੀਆ ਵਾਲੇ ਵੀ ਇਸ ਜੋ ਨਿਊਜ਼ ਆਈ ਹੈਗੀ ਆ ਉਹ ਤੋਂ ਬੜੇ ਹੈਰਾਨ ਆ ਵੀ ਪਾਕਿਸਤਾਨ ਨੇ ਇੰਨੇ ਜਿਹੜੇ ਨਿਊਕਲੀਅਰ ਵੈਪਨਸ ਆ ਲੰਮੀ ਲੌਂਗ ਰੇਂਜ ਵਾਲੇ ਹੋਰ ਜਿਹੜੇ ਬਣਾ ਲਏ ਹੈਗੇ ਆ। ਸੋ ਆਉਣ ਵਾਲਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਦੇਖਦੇ ਆ ਕਿਸ ਤਰ੍ਹਾਂ ਜਿਹੜਾ ਰਿਲੇਸ਼ਨ ਰਹੂਗਾ ਟਰੰਪ ਉਹਨਾਂ ਦਾ। ਪਰ US ਪ੍ਰੈਜ਼ੀਡੈਂਟ ਜਿਹੜੇ ਜੋ ਬਾਈਡਨ ਹੋਣੀ ਸੀਗੇ ਉਹਨਾਂ ਦਾ ਜਿਹੜਾ ਰਿਲੇਸ਼ਨ ਕਹਿੰਦੇ ਵੀ ਠੀਕ ਹੀ ਸੀਗਾ ਪਾਕਿਸਤਾਨ ਨਾਲ, ਇੰਨਾ ਬੈਡ ਨਹੀਂ ਸੀ। ਪਰ 2021 ਤੋਂ ਬਾਅਦ ਜਿਹੜੇ ਸਭ ਤੋਂ ਵਧੀਆ ਦੋਸਤ ਮੁਲਕ ਗਿਣੇ ਜਾਂਦੇ ਸੀ ਪਾਕਿਸਤਾਨ ਤੇ ਅਮਰੀਕਾ, ਉਹ ਜਿਹੜੇ ਆ ਉਹ ਦੋਸਤੀ ਘਟਦੀ ਸ਼ੁਰੂ ਹੋ ਗਏ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜਾ ਖਬਰਾਂ ਦਾ ਸਿਲਸਿਲਾ ਜਾਰੀ ਰੱਖੂਗਾ। ਸੀਰੀਆ ਦੇ ਵਿੱਚ, ਡਮਸਕਸ ਦੇ ਵਿੱਚ ਅੱਗੇ ਕੀ ਜਿਹੜਾ ਉਹ ਚੱਲ ਰਿਹਾ ਉਸ ਬਾਰੇ ਚਰਚਾ ਕਰਾਂਗੇ। CBC ਦੀ ਇੱਕ ਨਵੀਂ ਜਿਹੜੀ ਰਿਪੋਰਟ ਆ ਉਹਦੇ ਬਾਰੇ ਜਿਹੜੀ ਉਹ ਚਰਚਾ ਕਰਾਂਗੇ। ਜਿਹੜਾ ਹਿੰਦੂ ਟੈਂਪਲ ਕਲੈਸ਼ ਹੋਇਆ ਸੀ ਉਸ ਤੋਂ ਬਾਅਦ ਦੇ ਵਿੱਚ ਭਾਰਤੀ ਮੀਡੀਆ ਨੇ ਤੇ ਬੋਟਸ ਨੇ ਉੱਥੇ ਕੀ ਕੀਤਾ ਸੀ ਉਸ ਬਾਰੇ ਚਰਚਾ ਕਰਦੇ ਹਾਂ। ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਨਾਲ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ 'ਚ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਖਬਰਾਂ ਉਸ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਹਰਜੋਤ ਸਿੰਘ ਜੀ ਇਸ ਮੌਕੇ ਜਿਹੜੀ ਖਬਰ ਆ ਇਹ ਆ ਰਹੀ ਆ ਯੂਐਸ ਦੇ ਜਿਹੜੇ ਡਿਪਲੋਮੈਟ ਆ ਉਹ ਡਮੈਸਕਸ ਦੇ ਵਿੱਚ ਸੀਰੀਆ ਦੇ ਵਿੱਚ ਪਹੁੰਚੇ ਹੋਏ ਆ, ਜਿੱਥੇ ਜਿਹੜੀ ਆਪੋਜੀਸ਼ਨ ਲੀਡਰ ਨੂੰ ਉਹਨਾਂ ਦੇ ਨਾਲ ਜਿਹੜੀ ਮੁਲਾਕਾਤ ਕੀਤੀ ਆ। HTS ਹਯਾਤ ਤਹਿਰੀਰ ਅਲ ਸ਼ਾਮ ਦੇ ਅਹਿਮਦ ਅਲ ਸ਼ਰਾ ਉਸ ਦੇ ਨਾਲ ਮੁਲਾਕਾਤ ਜਿਹੜੀ ਹੋਈ ਆ। ਇਹ ਹੋਈ ਅਹਿਮ ਬੰਦਾ ਸੀ, ਮੇਨ ਬੰਦਾ ਸੀ, ਜਿਸ ਨੇ ਸੀਰੀਆ ਦੇ ਵਿੱਚ ਜਿਹੜਾ ਤਖਤਾ ਪਲਟਣ ਦੇ ਵਿੱਚ ਅਹਿਮ ਭੂਮਿਕਾ ਜਾਂ ਮੋਹਰੀ ਰੋਲ ਅਦਾ ਕੀਤਾ ਸੀਗਾ। ਕਹਿੰਦੇ ਵੀ ਇਹ ਪਹਿਲੀ ਪਬਲਿਕ ਮੀਟਿੰਗ ਆ ਜਿਸ ਦੇ ਵਿੱਚ ਯੂਐਸ ਡਿਪਲੋਮੈਟ ਅਲ ਸ਼ਰਾ ਦੇ ਨਾਲ ਜਿਹੜੀ ਆ ਉਹਨਾਂ ਨੇ ਮੁਲਾਕਾਤ ਕੀਤੀ ਹੈਗੀ ਆ। ਸੋ ਜਿਹੜੇ ਯੂਐਸ ਅਧਿਕਾਰੀ ਆ ਉਹਨਾਂ ਨੇ ਮੀਟਿੰਗ ਤੋਂ ਬਾਅਦ ਚ ਕਿਹਾ ਵੀ ਜਿਹੜੀ ਮੀਟਿੰਗ ਹੋਈ ਆ ਉਹ ਬੜੀ ਵਧੀਆ, ਗੁੱਡ ਤੇ ਪ੍ਰੋਡਕਟਿਵ ਹੋਈ ਆ। ਸੋ ਕੁਛ ਨਾ ਕੁਛ ਉਸ ਦੇ ਵਿੱਚੋਂ ਜਿਹੜਾ ਨਿਕਲ ਸਕਦਾ ਆ। ਯੂਐਸ ਦੀ ਜਿਹੜੀ ਡੈਲੀਗੇਸ਼ਨ ਆ ਸ਼ੁੱਕਰਵਾਰ ਨੂੰ ਉੱਥੇ ਡਮੈਸਕਸ ਦੇ ਵਿੱਚ ਪਹੁੰਚੀ ਸੀ, ਬਹੁਤ ਹੀ ਕਹਿੰਦੇ ਵੀ ਹੈਵੀ ਸਿਕਿਉਰਿਟੀ ਦੇ ਵਿੱਚ। ਇੱਕ ਦਹਾਕੇ ਬਾਅਦ ਪਹਿਲੀ ਵਾਰ ਕਿਸੇ ਯੂਐਸ ਦੇ ਸਟੇਟ ਡਿਪਾਰਟਮੈਂਟ ਦੇ ਅਧਿਕਾਰੀਆਂ ਦੀ ਸੀਰੀਆ ਨੂੰ ਇਹ ਪਹਿਲੀ ਜਿਹੜੀ ਉਹ ਫੇਰੀ ਸੀਗੀ। ਸੋ ਕਹਿੰਦੇ ਵੀ ਜੇ ਅੰਦਰ ਦੇਖਿਆ ਜਾਵੇ ਯੂਐਸ ਦੀ ਡੈਲੀਗੇਸ਼ਨ ਦੇ ਵਿੱਚ ਅਸਿਸਟੈਂਟ ਸੈਕਟਰੀ ਆਫ ਸਟੇਟ ਨੀਅਰ ਈਸਟਰਨ ਅਫੇਅਰਸ ਬਾਰਬਰਾ ਲੀਫ ਜਿਹੜੇ ਆ ਉਹ ਸੀਗੇ, ਤੇ ਉਹਨਾਂ ਦੇ ਨਾਲ ਯੂਐਸ ਨੂੰ ਪਹਿਲਾਂ ਇਨਵਾਏ ਰਹੇ ਡੈਨੀਅਲ ਰੋਬਸਟੀਨ, ਉਹਨਾਂ ਨੇ ਵੀ ਸਾਥ ਦਿੱਤਾ ਹੈਗਾ ਆ। ਰੋਜਰ ਜਿਹੜੇ ਕਾਰਸਟਨਸ ਆ ਉਹ ਹੌਸਟੇਜ ਨੈਗੋਸੀਏਸ਼ਨ ਦੇ ਵਿੱਚ ਕਹਿੰਦੇ ਵੀ ਮੰਨੇ ਜਾਂਦੇ ਆ। ਉਹ ਸਟੇਟ ਡਿਪਾਰਟਮੈਂਟ ਦੇ ਵੱਲੋਂ ਉਹ ਵੀ ਉੱਥੇ ਪਹੁੰਚੇ ਸੀ। ਅਜੇ ਅਮਰੀਕਾ ਦਾ ਇੱਕ ਜਿਹੜਾ ਬੰਦਾ ਜਿਸ ਨੂੰ ਬਸ਼ਰ ਅਲ ਅਸਾਦ ਨੇ ਗ੍ਰਿਫਤਾਰ ਕਰਕੇ ਰੱਖਿਆ ਹੋਇਆ ਸੀ, ਡੱਕ ਕੇ ਜਿਹੜਾ ਉਹ ਰੱਖਿਆ ਹੋਇਆ ਸੀ, ਉਸ ਦੇ ਬਾਰੇ ਕਨਫਰਮ ਜਿਹੜਾ ਉਹ ਪਤਾ ਨਹੀਂ ਲੱਗਾ, ਉਸ ਨੂੰ ਅਜੇ ਛਡਾਇਆ ਨਹੀਂ ਗਿਆ ਹੈਗਾ। ਸੋ ਸੈਂਟਕੌਮ ਦੇ ਜਿਹੜੇ ਕਮਾਂਡਰ ਜਨਰਲ ਮਾਈਕਲ ਐਰਿਕ ਕੁਰੀਲਾ ਉਹਨਾਂ ਨੇ ਕਿਹਾ ਵੀ ਯੂਐਸ ਮਿਲਟਰੀ ਆਈਸਿਸ ਨੂੰ ਅਲਾਓ ਨਹੀਂ ਕਰੂਗੀ ਵੀ ਮੌਜੂਦਾ ਹਾਲਾਤਾਂ ਦਾ ਫਾਇਦਾ ਚੱਕਦੇ ਹੋਏ ਸੀਰੀਆ ਦੇ ਵਿੱਚ ਆਪਣੇ ਪੈਰ ਜਿਹੜੇ ਉਹ ਮੁੜ ਦੁਬਾਰਾ ਜਿਹੜੇ ਉਹ ਜਮਾ ਲੈਣ। ਕਹਿੰਦੇ ਵੀ ਸੀਰੀਆ ਦਾ ਇੰਟੈਂਟ ਇਹੀ ਆ ਵੀ ਇਹਨਾਂ ਦੀ ਜਿਹੜੀ ਡਿਟੈਂਸ਼ਨ ਦੇ ਵਿੱਚੋਂ ਜਿਹੜੇ 8000 ਆਈਸਿਸ ਦੇ ਆਪਰੇਟਿਵ ਫੜੇ ਹੋਏ ਆ ਉਹਨਾਂ ਨੂੰ ਛਡਾ ਕੇ ਤੇ ਮੁੜ ਦੁਬਾਰਾ ਸੰਗਠਿਤ ਜਿਹੜਾ ਉਹ ਕੀਤਾ ਜਾਵੇ। ਕਹਿੰਦੇ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਰੋਕਣ ਦੇ ਵਿੱਚ ਲੱਗੇ ਹੋਏ ਆ। ਜੇ ਤੁਸੀਂ ਦੇਖੋ ਤਾਂ ਹਰਜੋਤ ਸਿੰਘ ਜੀ ਵੀ ਜਿੱਥੇ ਇਜ਼ਰਾਈਲ ਨੇ ਸੀਰੀਆ ਦੇ ਵਿੱਚ ਤਖਤਾ ਪਲਟਣ 'ਚ ਮਦਦ ਕੀਤੀ ਆ, ਪਰ ਨਾਲ ਦੇ ਨਾਲ ਇਹ ਜ਼ਿਆਦਾ ਤਾਕਤਵਰ ਨਾ ਹੋ ਜਾਣ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਉੱਥੇ ਏਅਰ ਸਟ੍ਰਾਈਕਸ ਵੀ ਲਗਾਤਾਰ ਜਿਹੜੀਆਂ ਜਾਰੀ ਰੱਖੀਆਂ ਤਾਂ ਜੋ ਢਾਂਚਾ ਜਿਹੜਾ ਆ ਉਸ ਨੂੰ ਪਹਿਲਾਂ ਹੀ ਖਤਮ ਕਰ ਦਿੱਤਾ ਜਾਵੇ। ਪੈਂਟਾਗਨ ਇਹ ਕਹਿ ਰਿਹਾ ਵੀ ਉਹਨਾਂ ਨੇ ਜਿਹੜੇ ਨੰਬਰ ਆਫ ਟਰੂਪਸ ਆ ਉਹ ਸੀਰੀਆ ਦੇ ਵਿੱਚ ਜਦੋਂ ਤੋਂ ਹੀ ਅਸਾਦ ਉੱਥੋਂ ਭੱਜ ਗਿਆ ਆ ਆਪਣੇ ਡਬਲ ਕਰ ਦਿੱਤੇ ਹੈਗੇ ਆ। ਬਹੁਤ ਸਾਲਾਂ ਤੋਂ ਯੂਐਸ ਇਹ ਕਹਿ ਰਿਹਾ ਸੀ ਵੀ ਸਾਡੇ 900 ਦੇ ਕਰੀਬ ਅਮਰੀਕਨ ਫੌਜੀ ਸੀਰੀਆ ਦੇ ਵਿੱਚ ਹੈਗੇ ਆ। ਮੇਜਰ ਜਨਰਲ ਪੈਟ ਰਾਈਡਰ ਜੋ ਪੈਂਟਾਗਨ ਦੇ ਪ੍ਰੈਸ ਸੈਕਟਰੀ ਆ, ਹੁਣ ਉਹਨਾਂ ਨੇ ਇਹ ਕਿਹਾ ਵੀ ਹੁਣ ਇਸ ਟਾਈਮ ਅਸੀਂ 2000 ਦੇ ਕਰੀਬ ਫੌਜੀ ਜਿਹੜੇ ਆ ਆਪਣੇ ਉੱਥੇ ਰੱਖੇ ਹੋਏ ਹੈਗੇ ਆ। ਤੇ ਜਦੋਂ ਤੋਂ ਹੀ ਸੀਰੀਅਨ ਪ੍ਰੈਜ਼ੀਡੈਂਟ ਬਸ਼ਾਰ ਅਸਾਦ ਦਸੰਬਰ 8 ਨੂੰ ਭੱਜ ਗਏ ਹੈਗੇ ਆ, ਉਸ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਉਹ ਨਜ਼ਰ ਰੱਖ ਰਹੇ ਆ ਤਾਂ ਕਿ ਹੋਰ ਕੋਈ ਅੱਤਵਾਦੀ ਗਰੁੱਪ ਜਿਹੜੇ ਆਈਸਿਸ ਵਾਲੇ ਆ ਉਹ ਉੱਥੇ ਟੇਕ ਓਵਰ ਨਾ ਕਰ ਲੈਣ। ਦੂਸਰੇ ਪਾਸੇ ਇਜ਼ਰਾਈਲ ਵਾਲਿਆਂ ਨੇ ਲਗਭਗ ਸਾਰੇ ਜਿਹੜਾ ਉਹਨਾਂ ਦੀਆਂ ਮਿਲਟਰੀ ਦੀਆਂ ਇੰਸਟਾਲੇਸ਼ਨ ਸੀਗੀਆਂ ਉਹ ਡਿਸਟਰੋਏ ਕਰ ਦਿੱਤੀਆਂ ਗਈਆਂ ਇਜ਼ਰਾਈਲ ਵੱਲੋਂ। ਕਈ ਤਾਂ ਖਬਰਾਂ ਇਹ ਵੀ ਆ ਰਹੀਆਂ ਵੀ ਜਿਹੜਾ ਅਸਾਦ ਆ ਉਹ ਇਜ਼ਰਾਈਲ ਵਾਲਿਆਂ ਦੇ ਨਾਲ ਸਮਝੌਤਾ ਕਰਕੇ ਉੱਥੋਂ ਗਿਆ, ਸਾਰੀ ਜਿਹੜੀ ਆ ਮਿਲਟਰੀ ਦਾ ਇਕਵਿਪਮੈਂਟ ਉਹਨਾਂ ਦੀ ਲੋਕੇਸ਼ਨ ਉਹਨਾਂ ਨੂੰ ਦੱਸ ਕੇ ਵੀ ਤਾਂ ਕਿ ਮੈਂ ਜਿਹੜੇ ਜਹਾਜ਼ ਵਿੱਚ ਜਾ ਰਿਹਾ ਉਸ ਨੂੰ ਇਜ਼ਰਾਈਲ ਵੱਲੋਂ ਗਿਰਾ ਨਾ ਦਿੱਤਾ ਜਾਵੇ। ਇਹ ਵੀ ਇੱਕ ਜਿਹੜੀ ਰਿਪੋਰਟ ਆ ਉਹ ਆ ਰਹੀ ਸੀਗੀ। ਸੋ ਇਸਲਾਮਿਕ ਜਿਹੜੇ ਆਈਸਿਸ ਗਰੁੱਪ ਆ ਉਹ ਦੁਬਾਰਾ ਕੀ ਫਿਰ ਨਾ ਆ ਜਾਣ, ਉਹਨੂੰ ਦੇਖਦੇ ਹੋਏ ਅਮਰੀਕਾ ਨੇ ਆਪਣੇ ਫੌਜੀਆਂ ਦੀ ਗਿਣਤੀ ਕਾਫੀ ਜ਼ਿਆਦਾ ਉੱਥੇ ਵਧਾ ਦਿੱਤੀ ਹੈਗੀ ਆ। ਡਿਫੈਂਸ ਸੈਕਟਰੀ ਲੋਇਡ ਆਸਟਨ ਉਹ ਕਹਿੰਦੇ ਸਾਨੂੰ ਪਤਾ ਸੀ ਵੀ ਇਹ ਇਦਾਂ ਦੀ ਚੀਜ਼ ਵਾਪਰ ਸਕਦੀ ਆ, ਇਸੇ ਕਰਕੇ ਆਪਾਂ ਜਿਹੜੇ ਫੌਜੀਆਂ ਦੀ ਗਿਣਤੀ ਵਧਾਈ ਹੈਗੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਈਲਨ ਮਸਕ ਅਮਰੀਕਾ ਦੇ ਵਿੱਚ ਪੋਲੀਟੀਕਲੀ ਐਕਟਿਵ ਹੋਣ ਤੋਂ ਬਾਅਦ 'ਚ ਯੂਰਪ ਵਿੱਚ ਵੀ ਆਪਣੇ ਜਿਹੜੇ ਹੱਥ ਆ ਉਹ ਅਜਮਾ ਰਿਹਾ ਆ।
ਈਲਨ ਮਸਕ ਦੇ ਦੁਆਰਾ ਜਰਮਨੀ ਦੀ ਜਿਹੜੀ ਉੱਥੇ ਦੀ ਫਾਰ ਰਾਈਟ ਪਾਰਟੀ ਅਲਟਰਨੇਟ ਫਾਰ ਜਰਮਨੀ AFD ਪਾਰਟੀ ਆ ਉਸ ਨੂੰ ਅੰਡੋਰਸ ਕਰ ਦਿੱਤਾ ਗਿਆ ਆ। AFD ਪਾਰਟੀ ਜਿਹੜੀ ਉੱਥੇ ਦੀ ਐਂਟੀ ਇਮੀਗ੍ਰੇਸ਼ਨ ਪਾਲਿਸੀ ਦੇ ਤਹਿਤ ਮੇਨ ਚੱਲਦੀ ਆ। ਐਕਸ ਦਾ ਜਿਹੜਾ ਇਹ ਓਨਰ ਸੋਸ਼ਲ ਮੀਡੀਆ ਪਲੇਟਫਾਰਮ ਦਾ ਉਹ ਆਪਣੀਆਂ ਵੀ ਆਈਡੀਓਲੋਜੀ ਇਸੇ ਸੰਬੰਧ ਦੇ ਵਿੱਚ ਪੇਸ਼ ਕਰਦਾ ਆ ਰਿਹਾ ਆ। ਰੀਸੈਂਟਲੀ ਜਿਹੜੇ ਇਟਾਲੀਅਨ ਪ੍ਰੀਮੀਅਰ ਜਾਰਜੀਆ ਮੈਲੋਨੀ, ਬ੍ਰਿਟਿਸ਼ ਪੋਲੀਟੀਸ਼ੀਅਨ ਨਾਈਜਲ ਫਰਾਜ ਜੋ ਕਿ ਟਰੰਪ ਹੁਣਾਂ ਦੇ ਵੀ ਜਿਹੜੇ ਉਹ ਸਪੋਰਟਰ ਰਹੇ ਆ, ਉਹਨਾਂ ਪਾਰਟੀਆਂ ਨੂੰ ਵੀ ਜਿਹੜਾ ਈਲਨ ਮਸਕ ਆ ਉਹ ਸਪੋਰਟ ਕਰਦਾ ਆ ਰਿਹਾ ਆ। ਕਿਸ ਤਰੀਕੇ ਦੇ ਨਾਲ ਦੁਨੀਆ ਦੇ ਵਿੱਚ ਇਨੋਵੇਸ਼ਨ ਲੈ ਕੇ ਆਉਣ ਦੀ ਕਹਿ ਲਓ ਵੀ ਰਾਹ ਤੇ ਤੁਰਦਾ ਪੋਲਿਟਿਕਸ ਦੇ ਵਿੱਚ ਜਿਹੜਾ ਈਲਨ ਮਸਕ ਆ ਉਹ ਪੂਰੀ ਤਰ੍ਹਾਂ ਇਸ ਟਾਈਮ ਪੈਰ ਜਿਹੜਾ ਉਹ ਜਮਾ ਰਿਹਾ ਆ, ਜਿੱਥੇ ਉਸ ਦੀ ਐਂਡੋਰਸਮੈਂਟਸ ਉਸ ਦੀਆਂ ਕਈਆਂ ਹੋਈਆਂ ਗੱਲਾਂ ਦੇ ਨਾਲ ਲੋਕਾਂ ਉੱਤੇ ਵੀ ਤੇ ਪਾਰਟੀਆਂ ਤੇ ਵੀ ਜਿਹੜਾ ਉਹ ਅਸਰ ਪੈ ਰਿਹਾ ਆ। ਸੋ ਉਹਦਾ ਮੈਸੇਜ ਇਹੀ ਸੀਗਾ। ਜਰਮਨੀ ਦੀ ਜਿਹੜੀ ਰਾਈਟ ਵਿੰਗ ਇਨਫਲੂਐਂਸਰ ਨਿਓਮੀ ਸ਼ਿਵਟ ਨੂੰ ਜਿਹਨੇ ਉੱਥੇ ਦੇ ਕੰਜ਼ਰਵੇਟਿਵ ਚਾਂਸਲਰ ਨੂੰ ਜਿਹੜਾ ਕ੍ਰਿਟੀਸਾਈਜ਼ ਵੀ ਜਿਹੜਾ ਉਹ ਕੀਤਾ ਸੀਗਾ। ਜਰਮਨੀ ਦੇ ਵਿੱਚ ਹੁਣੇ ਸਰਕਾਰ ਡਿੱਗ ਕੇ ਹਟੀ ਆ। ਆਪਾਂ ਸਾਹਮਣੇ ਆਪਣੇ ਉਹ ਖਬਰਾਂ ਕਵਰ ਕੀਤੀਆਂ ਸੀਗੀਆਂ। ਫਰਵਰੀ ਦੇ ਵਿੱਚ ਸਨੈਪ ਇਲੈਕਸ਼ਨਸ ਉੱਥੇ ਹੋਣ ਜਾ ਰਹੀਆਂ ਆ ਤੇ ਸੈਂਟਰਲ ਲੈਫਟ ਕੋਲੀਸ਼ਨ ਸਰਕਾਰ ਜਿੱਥੇ ਓਲਫ ਸ਼ੋਲਟਸ ਸੀਗੇ ਉਹ ਉਹਨਾਂ ਦੇ ਕੋਲ ਸਮਰਥਨ ਪੂਰਾ ਜਿਹੜਾ ਨਹੀਂ ਰਿਹਾ ਸੀ, ਜਿਸ ਕਰਕੇ ਪਾਰਟੀ ਜਿਹੜੀ ਉਹ ਡਿੱਗ ਗਈ ਸੀ। ਹੁਣ AFD ਕਹਿੰਦੇ ਵੀ ਇਸ ਟਾਈਮ ਪਹਿਲੀ ਫਾਰ ਰਾਈਟ ਪਾਰਟੀ ਉੱਥੇ ਦੀ ਬਣੀ ਆ ਜਿਨ੍ਹਾਂ ਨੇ ਜਰਮਨੀ ਦੇ ਵਿੱਚ ਵਰਲਡ ਵਾਰ 2 ਤੋਂ ਬਾਅਦ ਚ ਪਹਿਲੀ ਵਾਰ ਕੋਈ ਰੀਜਨਲ ਇਲੈਕਸ਼ਨ ਜਿਹੜੀ ਆ ਉਹ ਜਿੱਤੀ ਹੈਗੀ ਆ। ਸੋ ਇਹ ਹੁਣ ਦੇਖਣ ਵਾਲੀ ਜਿਹੜੀ ਗੱਲ ਹੈਗੀ ਆ ਵੀ ਅੱਗੇ ਇਸ ਦੇ ਵਿੱਚ ਬਣਦਾ ਕੀ ਆ। ਦੁਨੀਆ ਭਰ ਦੇ ਵਿੱਚ ਉਹਦਾ ਐਂਟੀ ਇਮੀਗ੍ਰੈਂਟ ਵੇਵ ਦੇ ਤਹਿਤ ਜਾਂ ਨੈਸ਼ਨਲਿਸਟ ਮੂਵਮੈਂਟਸ ਜਿਹੜੀਆਂ ਚੱਲਣ ਦੇ ਨਾਲ ਇਦਾਂ ਦੀਆਂ ਪਾਰਟੀਆਂ ਦਾ ਜਿਹੜਾ ਵਾਧਾ ਆ ਉੱਥੇ ਹੋ ਰਿਹਾ ਤੇ ਜਰਮਨੀ ਵਿੱਚ ਵੀ ਇਹ ਪਾਰਟੀ ਅੱਗੇ ਵੱਧ ਰਹੀ ਹੈ ਤੇ ਹੁਣ ਈਲਨ ਮਸਕ ਨੇ ਉਸ ਦੀ ਪੂਰੀ ਸਪੋਰਟ ਕਰ ਦਿੱਤੀ ਆ। ਅਗਲੀ ਖਬਰ ਵੱਲ ਚਲੀਏ। ਜੋ ਨਵੀਆਂ ਇਲੈਕਸ਼ਨਸ ਆਈਆਂ ਜਿਹਦੇ ਵਿੱਚ ਰਿਪਬਲਿਕਨਸ ਨੂੰ ਕਾਫੀ ਵੱਡੀ ਗਿਣਤੀ ਦੇ ਵਿੱਚ ਮੈਜੋਰਟੀ ਮਿਲੀ ਆ, ਪ੍ਰੈਜ਼ੀਡੈਂਟ ਟਰੰਪ ਹੁਣੀ ਜਿੱਤ ਗਏ। ਉਹਨਾਂ ਨੂੰ ਜੋ ਡੈਲੀਗੇਟਸ ਆ ਉਹ ਵੀ 312 ਮਿਲੇ। ਉਸ ਤੋਂ ਬਿਨਾਂ ਓਵਰਆਲ ਜਿਹੜੀਆਂ ਵੋਟਸ ਆ ਉਹ ਵੀ ਜ਼ਿਆਦਾ ਮਿਲੀਆਂ। ਕਾਂਗਰਸ ਤੇ ਸੈਨੇਟ ਦੋਨਾਂ ਦਾ ਜਿਹੜਾ ਕੰਟਰੋਲ ਇਸ ਟਾਈਮ ਰਿਪਬਲਿਕਨਸ ਕੋਲ ਹੈਗਾ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸਾਡੇ ਤੋਂ ਵੀ ਖਬਰਾਂ ਸੁਣੀਆਂ ਹੋਣੀਆਂ, ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਹਾਂ ਵੀ ਕੈਲੀਫੋਰਨੀਆ ਦੀ ਸਰਕਾਰ ਜਿਹੜੀ ਗੈਵਨ ਨਿਊਸਮ ਦੀ ਸਰਕਾਰ ਆ ਉਹ ਪੂਰੀ ਤਰ੍ਹਾਂ ਤਿਆਰੀ ਕਰ ਰਹੀ ਆ ਤਾਂ ਕਿ ਜਿਹੜੇ ਕੈਲੀਫੋਰਨੀਆ 'ਚ ਰਹਿਣ ਵਾਲੇ ਅਨਡਾਕੂਮੈਂਟਡ ਬੰਦੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਜਿਹੜੀ ਆ ਸੈਂਟਰ ਦੀ ਸਰਕਾਰ ਆ ਉਹ ਇੱਥੋਂ ਚੱਕ ਕੇ ਡਿਪੋਰਟ ਨਾ ਕਰ ਸਕੇ। ਅੱਜ ਰਿਊਟਰਸ ਇਹ ਰਿਪੋਰਟ ਕਰ ਰਿਹਾ, ਕਹਿੰਦੇ ਵੀ ਸਿਚੁਏਸ਼ਨ ਇਦਾਂ ਦੀ ਬਣਦੀ ਆ ਵੀ ਹੋ ਸਕਦਾ ਕੈਲੀਫੋਰਨੀਆ ਕਿਸੇ ਵੇਲੇ ਸੈਸੈਸ਼ਨ ਵੱਲ ਨੂੰ ਵੀ ਚਲੇ ਜਾਵੇ। ਦੁਨੀਆ ਦੀ 5ਵੀਂ ਵੱਡੀ ਇਕੋਨਮੀ ਹੈਗੀ ਆ ਵੀ ਕੈਲੀਫੋਰਨੀਆ ਆਪਣਾ ਮੁਲਕ ਵੀ ਆਪਣੇ ਆਪ ਦੇ ਵਿੱਚ ਬਣ ਸਕਦਾ ਹੈਗਾ ਆ। ਸੋ ਜਿਹੜੇ ਪਿਛਲੇ ਦਿਨਾਂ 'ਚ ਇਹਨਾਂ ਨੇ ਇੱਕ ਲੈਜਿਸਲੇਟਰ ਜਿਹੜੇ ਲੈ ਕੇ ਆਏ ਸੀ ਜਿਹਦੇ ਵਿੱਚ ਇਹਨਾਂ ਨੇ ਕਿਹਾ ਸੀ ਸੇਫਗਾਰਡ ਕੈਲੀਫੋਰਨੀਆ ਵੈਲਿਊਜ਼ ਐਂਡ ਫੰਡਾਮੈਂਟਲ ਰਾਈਟਸ ਫਰੋਮ ਦਾ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਹਨ। ਸੋ ਜਿੱਦਾਂ ਕਹਿੰਦੇ ਵੀ ਜਨਰਲ ਇਲੈਕਟ੍ਰਿਕ ਤੇ ਡੂਪੌਂਟ ਕੈਲੀਫੋਰਨੀਆ ਦੇ ਫਾਈਨੈਂਸ਼ੀਅਲ ਫਾਇਰ ਪਾਵਰਸ ਹੈਗੇ ਆ। ਜੇ ਓਵਰਆਲ ਦੇਖਿਆ ਜਾਵੇ 3.9 ਟ੍ਰਿਲੀਅਨ ਡਾਲਰ ਦੀ ਇਕੋਨਮੀ 14% US GDP ਦਾ ਬਣਦਾ ਹੈਗਾ। ਗੋਲਡਨ ਸਟੇਟ ਕੈਲੀਫੋਰਨੀਆ ਦੀ ਇਕੋਨਮੀ 2023 ਦੇ ਵਿੱਚ 5th ਲਾਰਜੈਸਟ ਦੁਨੀਆ ਦੀ ਜਿਹੜੀ ਆ ਰਿਕਾਰਡ ਹੋਈ ਸੀ, ਅਹੈਡ ਆਫ ਇੰਡੀਆ, ਬ੍ਰਿਟੇਨ, ਫਰਾਂਸ। ਸੋ 72 ਬਿਲੀਅਨ ਡਾਲਰ ਦੇ ਕਰੀਬ ਫੈਡਰਲ ਜਿਹੜੇ ਟੈਕਸਸ ਆ ਉਹ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਜਿਹੜੇ ਆ ਉਹ ਪੇ ਕਰਦੇ ਹੈਗੇ ਆ ਰੌਕਫੈਲਰ ਇੰਸਟੀਚਿਊਟ ਆਫ ਗਵਰਨਮੈਂਟ ਦੇ ਮੁਤਾਬਕ। ਸੋ ਚਾਈਨਾ ਦੀ ਨੰਬਰ ਜੇ ਦੇਖਿਆ ਜਾਵੇ ਜਿਹੜੀਆਂ 5th ਲਾਰਜੈਸਟ ਇਕੋਨਮੀਜ਼ ਹੈਗੀਆਂ ਉਹਨਾਂ ਚੋਂ ਚਾਈਨਾ, ਅਮਰੀਕਾ, ਜਰਮਨ, ਜਾਪਾਨ, ਕੈਲੀਫੋਰਨੀਆ ਤੇ ਇੰਡੀਆ ਬਾਅਦ ਦੇ ਵਿੱਚ ਆਉਂਦਾ ਹੈਗਾ। ਸੋ ਇਹ ਨੰਬਰ ਜਿਹੜੇ ਆ ਕੈਲੀਫੋਰਨੀਆ ਦੇ ਗਵਰਨਰ ਦੇ ਆਫਿਸ ਵੱਲੋਂ ਵੀ ਆਏ ਹੈਗੇ ਆ। ਤੇ ਹੁਣ ਦੇਖਦੇ ਆ ਜਿਹੜੇ ਆਉਣ ਵਾਲੇ ਜਨਵਰੀ ਦੇ ਵਿੱਚ ਕੀ ਕੁਝ ਵਾਪਰਦਾ ਹੈਗਾ। ਪਰ ਜੋ ਲੋਕ ਪਹਿਲਾਂ ਵੀ ਕੋਸ਼ਿਸ਼ ਕਰਦੇ ਆ ਵੀ ਕੈਲੀਫੋਰਨੀਆ ਨੂੰ ਚਾਹੇ ਡਿਵਾਈਡ ਕਰ ਦਿੱਤਾ ਜਾਵੇ ਜਾਂ ਕੈਲੀਫੋਰਨੀਆ
ਨੂੰ ਅਮਰੀਕਾ ਤੋਂ ਅਲੱਗ ਕੀਤਾ ਜਾਵੇ, ਉਹ ਕਹਿੰਦੇ ਕਾਫੀ ਐਕਟਿਵ ਹੋ ਗਏ ਆ, ਜਿਨ੍ਹਾਂ 'ਚ ਹਾਲੀਵੁੱਡ ਵਾਲੇ ਵੀ ਬੰਦੇ ਹੈਗੇ ਆ, ਸਿਲੀਕਨ ਵੈਲੀ ਵਾਲੇ ਵੀ ਬੰਦੇ ਹੈਗੇ ਆ। 9 ਲੱਖ ਦੇ ਕਰੀਬ ਸਿਗਨੇਚਰ ਚਾਹੀਦੇ ਆ, ਤੇ 9 ਲੱਖ ਸਿਗਨੇਚਰ ਜਿਹੜੇ ਇਕੱਠੇ ਕਰਨੇ ਆ ਉਹ ਬਾਹਲਾ ਔਖੇ ਨਹੀਂ ਹੈਗੇ ਜੇ ਬੈਲਟ ਦੇ ਉੱਤੇ ਇਸ ਨੂੰ ਲੈ ਕੇ ਆਉਣਾ ਹੈਗਾ। ਕਹਿੰਦੇ ਕੈਲੀਫੋਰਨੀਆ ਵਿਲ ਪੁੱਟ ਸੈਸ਼ਨ ਬੈਕ ਔਨ ਦ ਮੈਪ ਵਿਦ 900,000 ਸਿਗਨੇਚਰਸ। ਜੀ ਬਿਲਕੁਲ। ਇਹ ਟੈਕਸਸ ਵਾਲੇ ਵੀ ਕਾਦੇ ਵੱਖਰੇ ਹੋਣ ਨੂੰ ਫਿਰਦੇ ਆ, ਉਹ ਵੀ ਅਜੇ ਤੱਕ ਕਰ ਨਹੀਂ ਸਕੇ। ਜਿੱਦਾਂ ਤੁਸੀਂ ਦੱਸਿਆ ਵੀ ਕੈਲੀਫੋਰਨੀਆ ਵਾਲਿਆਂ ਨੇ ਪੂਰੇ ਵੱਖਰੇ ਹੋਣਾ ਜਾਂ ਕੈਲੀਫੋਰਨੀਆ ਦੇ 4-5 ਹਿੱਸੇ ਹੋਣੇ ਆ, ਇਹ ਚਲੋ ਦਿਲ ਵੈਲਾ ਨੇ ਕਾ ਖਿਆਲ ਅੱਛਾ ਹੈ ਗੱਲ। ਪਰ ਤੁਸੀਂ ਦੇਖੋ ਬਈ ਗਵਰਨਰ ਵੱਲੋਂ ਵੀ ਲੱਗ ਰਿਹਾ, ਲੋਕ ਵੀ ਕਹਿ ਰਹੇ ਆ, ਕਿਸੇ ਨੂੰ ਕੋਈ ਅੱਤਵਾਦੀ ਨਹੀਂ ਗਰਦਾਨਿਆ ਜਾ ਰਿਹਾ, ਕਿਸੇ ਨੂੰ ਇਹ ਨਹੀਂ ਕਹਿ ਰਿਹਾ ਕਿਹਾ ਜਾ ਰਿਹਾ ਕਿ ਦੇਖੋ ਜੀ ਅਮਰੀਕਾ ਦੇ ਅਟੈਕ ਆਉਣ ਲੱਗੇ ਆ। ਜਦੋਂ ਇੰਡੀਆ 'ਚ ਇਦਾਂ ਦਾ ਕੁਝ ਵਾਪਰਦਾ ਆ ਵੀ ਦੇਖੋ ਜੀ ਚਲੋ ਇੱਥੇ ਤੁਸੀਂ ਆਪਣੇ ਗਵਾਂਢੀ ਮੁਲਕ 'ਚ ਆਪਾਂ ਦੇਖਿਆ ਹੀ ਆ ਹਰਜੋਤ ਸਿੰਘ ਜੀ, ਕੈਨੇਡਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਿੰਨਾ ਝੂਠਾ ਪ੍ਰਚਾਰ ਜਿਹੜਾ ਕਰਦੇ ਆ। ਜਦੋਂ ਹੁਣ ਲੜਾਈਆਂ ਉੱਥੇ ਹੋਈਆਂ ਤੇ ਕਿਸ ਤਰੀਕੇ ਦੇ ਨਾਲ ਭਾਰਤੀ ਮੀਡੀਆ ਤੰਤਰ ਨੇ, ਉਹਨਾਂ ਦੇ ਬੋਟਸ ਨੇ ਜਿਹੜਾ ਫੇਕ ਨਿਊਜ਼ ਆ ਉੱਥੇ ਪੁਸ਼ ਕੀਤੀ ਆ। CBC ਦੀ ਲੇਟੈਸਟ ਜਿਹੜੀ ਉਹ ਆਈ ਆ ਹਿੰਦੂ ਟੈਂਪਲ ਕਲੈਸ਼ਿਸ ਤੋਂ ਬਾਅਦ ਦੇ ਵਿੱਚ, ਉਹਨਾਂ ਨੇ ਕਹਿੰਦੇ ਜਿੱਦਾਂ BBC ਨੇ ਚੇਤਾ ਹਰਜੋਤ ਸਿੰਘ ਜੀ 2 ਵਰੇ ਪਹਿਲਾਂ ਜਦੋਂ ਫਾਰਮਰ ਪ੍ਰੋਟੈਸਟ ਹੋਇਆ ਸੀ, ਉਹਨਾਂ ਨੇ ਪਰਦਾਫਾਸ਼ ਕੀਤਾ ਸੀ ਨਕਲੀ ਟਵਿੱਟਰ ਅਕਾਊਂਟਾਂ ਦਾ। ਇਸੇ ਤਰੀਕੇ ਦੇ ਨਾਲ ਹੁਣ CBC ਨੇ ਪਰਦਾਫਾਸ਼ ਕੀਤਾ ਵੀ ਇੰਡੀਆ ਦੇ ਨਿਊਜ਼ ਚੈਨਲ ਤੇ ਉਹਨਾਂ ਦੇ ਜਿਹੜੇ ਬੋਟਸ ਆ, ਉਹਨਾਂ ਨੇ ਇੰਨੀ ਜ਼ਿਆਦਾ ਝੂਠ ਪ੍ਰਚਾਰਿਆ ਤੇ ਇੰਨੇ ਜ਼ਿਆਦਾ ਉਕਸਾਉਣ ਵਾਲੇ ਕਮੈਂਟ ਜਿਹੜੇ ਉੱਥੇ ਖਾਲਿਸਤਾਨ ਦੇ ਬਾਰੇ, ਸਿੱਖਾਂ ਦੇ ਬਾਰੇ ਜਿਹੜੇ ਆ ਉਹ ਲਿਖੇ ਆ, ਉਹਦੇ ਰਹਿ ਰੱਬ ਦਾ ਜਿਹੜਾ ਉਹ ਨਾਂ ਆ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਉੱਥੇ ਲਗਾਤਾਰ ਜਿਹੜੀਆਂ ਵਾਪਰ ਰਹੀਆਂ ਆ। ਸੋ ਇੰਡੀਆ ਤੇ ਕੈਨੇਡਾ ਦੇ ਰਿਸ਼ਤੇ ਤਾਂ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਇਸ ਟਾਈਮ ਨਾਜ਼ੁਕ ਸਥਿਤੀ ਦੇ ਵਿੱਚ ਜਿਹੜੇ ਉਹ ਪਹੁੰਚੇ ਹੋਏ ਆ। ਪਰ ਹੁਣ ਜਿਸ ਤਰੀਕੇ ਦੇ ਨਾਲ ਉੱਥੇ ਅਗਲੀ ਸਰਕਾਰ ਨਵੀਂ ਬਣਦੀ ਨਜ਼ਰ ਆ ਰਹੀ ਆ ਪੀਟਰ ਪੋਲੀਵਰ ਦੀ, ਉਹ ਦੇਖਦੇ ਆ ਵੀ ਕਿੱਦਾਂ ਦਾ ਜਿਹੜਾ ਉਹ ਰੱਖਦਾ ਆ, ਕਿਉਂਕਿ ਉੱਥੇ ਵੀ ਸੇਮ ਜਿੱਦਾਂ ਅਮਰੀਕਾ ਦੇ ਵਿੱਚ ਮੁਹਿੰਮ ਚੱਲੀ ਆ। CBC ਨੂੰ ਉਹਨਾਂ ਨੇ ਜਿਹੜਾ, ਕਿਉਂਕਿ ਉਹ ਪਬਲਿਕ ਮੀਡੀਆ ਹੈ, ਉਹਨੂੰ ਬੰਦ ਕਰਨ ਦੀ ਗੱਲ ਕਰ ਰਹੇ ਆ। ਉੱਥੇ ਵੀ ਬਹੁਤ ਸਾਰੀਆਂ ਚੀਜ਼ਾਂ ਸਲੈਸ਼ ਕਰਨ ਦੀ ਗੱਲ ਕਰ ਰਹੇ ਆ। ਬਾਕੀ ਪੋਲੀਵਰ ਦਾ ਥੋੜਾ ਜਿਹਾ ਝੁਕਾਅ ਜਿਹੜਾ ਆ ਉਹ ਭਾਰਤ ਵੱਲ ਨੂੰ ਰਿਹਾ ਆ, ਕਿਉਂਕਿ ਜਦੋਂ ਪਹਿਲੇ ਦਿਨ ਟਰੂਡੋ ਨੇ ਸਦਨ 'ਚ ਖੜ ਕੇ ਬਿਆਨ ਦਿੱਤਾ ਸੀਗਾ, ਉਸ ਦਿਨ ਤਾਂ ਸਮਰਥਨ ਕੀਤਾ, ਅਗਲੇ ਦਿਨ ਸਵਾਲ ਕਰ ਲਏ ਸੀਗੇ ਤੇ ਖੁਦ ਇਸ ਨੇ ਉਹ ਸਬੂਤ ਦੇਖਣ ਤੋਂ ਨਾ ਕੀਤੀ ਸੀ ਵੀ ਮੈਂ ਦੇਖਣੇ ਨਹੀਂ ਆ, ਕਿਉਂਕਿ ਬਾਅਦ ਦੇ ਵਿੱਚ ਫਿਰ ਉਹਦੇ ਬਾਰੇ ਉਸ ਨੂੰ ਜਿਹੜਾ ਉਹ ਹਾਂ ਜਾਂ ਨਾ ਦੇ ਵਿੱਚ ਜਿਹੜੀ ਉਹ ਗੱਲ ਕਰਨੀ ਪੈਣੀ ਸੀਗੀ। ਸੋ ਹੁਣ ਦੇਖੋ ਉੱਥੇ ਕੀ ਬਣਦਾ ਆ। ਪਰ CBC ਦੀ ਇਸ ਨਵੀਂ ਰਿਪੋਰਟ ਦੇ ਤਹਿਤ ਕਹਿੰਦੇ ਵੀ ਇੰਡੀਆ ਤੋਂ ਚੱਲ ਰਹੇ ਜਿਹੜੇ ਬੋਟਸ ਆ, ਟਰੋਲਸ ਆ, ਤੇ ਜਿਹੜੇ ਇੰਡੀਆ ਦਾ TV ਆ, ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਝੂਠ ਆ ਉਹਨਾਂ ਉਸ ਦੇ ਬਾਬਤ ਜਿਹੜਾ ਉਹ ਬੋਲਿਆ ਜੋ ਉੱਥੇ ਕੈਨੇਡਾ ਦੇ ਵਿੱਚ ਹੋਇਆ। ਤੇ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਤੇ ਖਾਲਿਸਤਾਨ ਨੂੰ ਬਦਨਾਮ ਕਰਨ ਦੇ ਵਿੱਚ ਕਹਿੰਦੇ ਵੀ ਉਹ ਦਿਨ ਰਾਤ ਜਿਹੜੇ ਉਹ ਲੱਗੇ ਪਏ ਆ। ਤੇ ਉਹਨਾਂ ਨੇ ਉਹ ਚੀਜ਼ਾਂ ਦਿਖਾਈਆਂ ਹੀ ਨਹੀਂ, ਜਿੱਦਾਂ ਮਾਲਟਨ ਗੁਰੂ ਘਰ ਨੂੰ ਉਹਨਾਂ ਨੇ ਘੇਰਿਆ, ਜਿੱਦਾਂ ਰਾਹ ਜਾਂਦੀਆਂ ਗੱਡੀਆਂ ਨੂੰ ਉਹਨਾਂ ਨੇ ਜਿਹੜੇ ਧੱਕੇ ਮਾਰੇ, ਲੱਤਾਂ ਮਾਰੀਆਂ, ਡਰਾਇਆ, ਧਮਕਾਇਆ। ਕਹਿੰਦੇ ਵੀ ਉਹਦੀ ਗੱਲ ਉਹਨਾਂ ਨੇ ਕਰਨ ਦੀ ਬਜਾਏ ਸਿਰਫ ਤੇ ਸਿਰਫ ਸਿੱਖਾਂ ਤੇ ਖਾਲਿਸਤਾਨ ਦੇ ਉਲਟ ਹੀ ਜਿਹੜੀ ਆ ਉਹਨਾਂ ਨੇ ਬਿਆਨਬਾਜ਼ੀਆਂ ਤੇ ਉਸ ਤਰੀਕੇ ਦੇ ਨਾਲ ਜਿਹੜੀਆਂ ਉਹ ਪੇਸ਼ ਕੀਤੀਆਂ। ਸੋ ਬਿਲਕੁਲ ਸਹੀ ਗੱਲ ਆ ਤੁਹਾਡੀ ਵੀ ਇੱਥੇ ਕੋਈ ਇਦਾਂ ਦੀ ਗੱਲ ਨਹੀਂ ਹੈ। ਜੇ ਕੋਈ ਵੱਖਰੇ ਮੁਲਕ ਦੀ ਮੰਗ ਕਰਦਾ ਤੇ ਉਹਨਾਂ ਨੂੰ ਉਹਨਾਂ ਦੇ ਪਿੱਛੇ ਲੈ ਕੇ ਡੰਡੇ ਲੈ ਕੇ ਜਾਂ ਉਹਨਾਂ ਦੇ ਖਿਲਾਫ ਮੁਹਿੰਮਾਂ ਜਿਹੜੀਆਂ ਆ ਜਾਂ ਉਹਨਾਂ ਨੂੰ ਅੱਤਵਾਦੀ ਗਰਦਾਨਣ ਦੀ ਗੱਲ ਨਹੀਂ ਆ। ਪਰ ਦੇਖੋ ਜਿੱਥੇ ਸ਼ਾਂਤਮਈ ਢੰਗ ਦੇ ਨਾਲ ਕੋਈ ਗੱਲ ਵੀ ਕਰ ਰਿਹਾ ਆ, ਉਹਨਾਂ ਦੇ ਉਲਟ ਵੀ ਕਿਸ ਤਰੀਕੇ ਦਾ ਉੱਥੇ ਪ੍ਰਚਾਰ ਜਿਹੜਾ ਭਾਰਤੀ ਸੋ ਕਾਲ ਡੈਮੋਕ੍ਰੇਸੀ ਆ ਉਹ ਕਰਨ ਲੱਗ ਜਾਂਦੀ ਆ। ਪਰਸੋਂ ਆਪਾਂ ਖਬਰ ਸਾਂਝੀ ਕੀਤੀ ਸੀ UK ਦੇ ਮੈਂਬਰ ਪਾਰਲੀਮੈਂਟ ਪ੍ਰੀਤ ਕੌਰ ਗਿੱਲ, ਉਹਨਾਂ ਨੇ ਮੁੱਦਾ ਚੱਕਿਆ ਸੀ ਵੀ ਜਿਹੜੇ UK ਦੇ ਇੰਗਲੈਂਡ ਦੇ ਸਿੱਖ ਜਦੋਂ ਕਿਤੇ ਬਾਹਰੋਂ ਸੈਰ ਕਰਕੇ ਆਉਂਦੇ ਆ, ਇੰਡੀਆ ਤੋਂ, ਟਰਕੀ ਤੋਂ, ਹੋਰ ਕਈ ਵਾਰ ਉਹਨਾਂ ਨੂੰ 에ਅਰਪੋਰਟ ਦੇ ਉੱਤੇ ਕੁਐਸਚਨ ਪੁੱਛੇ ਜਾਂਦੇ ਆ ਵੀ ਤੁਹਾਡੇ ਖਾਲਿਸਤਾਨ ਬਾਰੇ ਕੀ ਵਿਚਾਰ ਆ, ਤੁਹਾਡੇ ਸਿੱਖੀ ਬਾਰੇ ਕੀ ਵਿਚਾਰ ਹੈਗੇ ਆ, ਜਾਂ ਦਰਬਾਰ ਸਾਹਿਬ ਬਾਰੇ। ਤੇ ਉਹ ਕਹਿੰਦੇ ਵੀ ਇਹ UK ਦੇ ਵਿੱਚ ਇੰਡੀਆ ਦੇ ਵਾਲੇ ਤਾਂ ਇੰਡੀਆ 'ਚ ਕਰਦੇ ਹੀ ਆ, ਵੀ ਇਹ ਕਿੱਦਾਂ ਹੋ ਗਿਆ। ਸੋ ਉਹਨੂੰ ਦੇਖਦੇ ਹੋਏ ਬਾਅਦ ਦੇ ਵਿੱਚ ਉੱਥੇ ਦੀ ਸਿੱਖ ਫੈਡਰੇਸ਼ਨ ਨੇ ਜੋ ਸਿਕਿਉਰਿਟੀ ਮਿਨਿਸਟਰ ਹੈਗਾ ਇੰਗਲੈਂਡ ਦਾ, ਉਹਨਾਂ ਨੂੰ ਚਿੱਠੀ ਲਿਖੀ ਸੀ। ਅੱਜ ਉਹਨਾਂ ਨੇ ਜਿਹੜਾ ਸਿਕਿਉਰਿਟੀ ਮਿਨਿਸਟਰ ਆ, ਉਹਨਾਂ ਨੇ ਵਾਰਨਿੰਗ ਜਾਰੀ ਕੀਤੀ ਹੈਗੀ ਆ ਜੋ ਵੀ ਉੱਥੇ ਦੇ EMPLOYEE ਆ, ਜੇ ਕੋਈ ਕਹਿੰਦੇ ਵੀ ਹਾਂ ਕੋਈ ਹਰਾਸ ਕਰਦਾ, ਇੰਟੀਮੀਡੇਟ ਕਰਦਾ ਹੈਗਾ ਬ੍ਰਿਟਿਸ਼ ਸਿਟੀਜ਼ਨਸ ਨੂੰ, ਤੇ ਉਹਦੇ ਉੱਤੇ ਸਖਤ ਐਕਸ਼ਨ ਲਿਆ ਜਾਊਗਾ। ਡੈਨ ਡਾਰਵਿਸ
ਉਹਨਾਂ ਨੇ ਸਿੱਖ ਫੈਡਰੇਸ਼ਨ ਨੂੰ ਇਸ ਸੰਬੰਧ ਦੇ ਵਿੱਚ ਜਿਹੜੀ ਚਿੱਠੀ ਆ ਲਿਖੀ ਹੈਗੀ ਆ। ਸੋ ਕਹਿੰਦੇ ਪਈ we do not tolerate intimidation or threats to life, and through our intelligence agencies and police forces will continue to use all the tools at our disposal to keep people safe. ਤੇ ਕਹਿੰਦੇ ਵੀ any attempt by any foreign government to intimidate, harass or harm individuals or communities in UK will not be tolerated. ਸੋ ਉਹ ਕਹਿੰਦੇ ਪਈ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੀਆਂ ਕੈਨੇਡਾ ਦੀਆਂ ਇਨਵੈਸਟੀਗੇਸ਼ਨ ਏਜੰਸੀਜ਼ ਨੇ ਜਿਹੜੇ ਸੀਰੀਅਸਲੀ ਚਾਰजेस ਲਾਏ ਹੈਗੇ ਆ ਭਾਰਤ ਦੇ ਉੱਤੇ, ਉਹਨਾਂ ਨੂੰ ਜਿਹੜਾ ਆ ਇੰਡੀਆ ਵਾਲਿਆਂ ਨੂੰ ਕੋਆਪਰੇਟ ਕਰਨਾ ਚਾਹੀਦਾ ਹੈ, ਗਵਰਨਮੈਂਟ ਆਫ ਇੰਡੀਆ ਨੂੰ ਬਿਲਕੁਲ ਕੈਨੇਡਾ ਦੇ ਨਾਲ। ਸੋ ਉਹ ਕਹਿੰਦੇ ਵੀ ਬਿਲਕੁਲ ਅਸੀਂ ਜਿਹੜੇ ਆ ਸਾਡੇ ਸਿਟੀਜ਼ਨਸ ਨੂੰ ਹਰਾਸ ਨਹੀਂ ਨਹੀਂ ਹੋਣ ਹੋਣ ਦੇਵਾਂਗੇ ਜੀ। ਛੋਟੀ ਜਿਹੀ ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ ਮੁੜਦੇ ਹਾਂ, ਫਿਰ ਵਾਪਸ ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਜੀ ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀ ਇਹ ਹਰਜੋਤ ਸਿੰਘ ਜੀ ਜਾਂਦੇ ਜਾਂਦੇ ਇੱਕ ਖਬਰ ਆਪਾਂ ਜਿਹੜੀ ਕਰਕੇ ਜਾਈਏ, ਜਿਸ ਤਰੀਕੇ ਦੇ ਨਾਲ ਡੋਨਲਡ ਟਰੰਪ ਹੁਣਾਂ ਨੇ ਆਖਿਆ ਸੀਗਾ ਵੀ ਅਸੀਂ ਜਿੰਨੇ ਵੀ ਇਲੀਗਲ ਇਮੀਗ੍ਰੈਂਟਸ ਆ ਉਹਨਾਂ ਨੂੰ ਅਸੀਂ ਅਮਰੀਕਾ ਤੋਂ ਬਾਹਰ ਕਰ ਦੇਣਾ ਆ। ਦਾ ਗਾਰਡੀਅਨ ਅਖਬਾਰ ਨੇ ਇੱਕ ਵੱਡੀ ਜਿਹੜੀ ਆ ਉਹ ਇਨਵੈਸਟੀਗੇਟਿਵ ਰਿਪੋਰਟ ਛਾਪਦੇ ਹੋਏ ਕਿਹਾ ਵੀ ਜਿਹੜੇ ਟਰੰਪ ਹੁਣਾਂ ਦੇ ਟੌਪ ਮੈਗਾ ਡੋਨਰਸ ਆ, ਜੋ ਕੰਪਲੇਨ ਕਰ ਰਹੇ ਆ ਇਮੀਗ੍ਰੈਂਟ ਇਨਵੇਜਨ ਨੂੰ ਜਿਹੜਾ ਉਹ ਲੈ ਕੇ, ਉਹਨਾਂ ਨੇ ਖੁਦ ਜਿਹੜੇ ਮੈਕਸੀਕਨ ਵਰਕਰਸ ਇੱਥੇ ਇਲੀਗਲੀ ਬੁਲਾ ਕੇ ਆਪਣੇ ਜਿਹੜੇ ਦਫ਼ਤਰਾਂ ਦੇ ਵਿੱਚ, ਆਪਣੇ ਵੇਅਰ ਹਾਊਸਿਸ ਦੇ ਵਿੱਚ ਉਹਨਾਂ ਤੋਂ ਕੰਮ ਕਰਵਾਇਆ ਹੈਗਾ ਆ। ਦੋ ਜਿਹੜੇ ਟੌਪ ਦੇ ਜਿਹੜੇ ਮੈਗਾ ਡੋਨਰਸ ਹੈਗੇ ਆ, ਲਿਜ਼ ਤੇ ਡਿਕ ਯੂਲਾਈਨ, ਉਹਨਾਂ ਦੀ ਜਿਹੜੀ ਇੱਕ ਵਿਸਕੌਨਸਨ ਦੇ ਵਿੱਚ ਬਹੁਤ ਵੱਡੀ ਕੰਪਨੀ ਆ ਯੂਲਾਈਨ ਕਰਕੇ, ਤੇ ਕਹਿੰਦੇ ਵੀ ਉਹਨਾਂ ਨੇ ਦਰਜਨਾਂ ਹੀ ਮੈਕਸੀਕੋ ਤੋਂ ਲੋਕ ਜਿਹੜੇ ਲਿਆਂਦੇ ਜਿਹੜੇ ਕਿ ਅਮਰੀਕਾ 'ਚ ਕੰਮ ਨਹੀਂ ਸੀ ਕਰ ਸਕਦੇ, ਤੇ ਉਹਨਾਂ ਤੋਂ ਇੱਥੇ ਜਿਹੜਾ ਉਹ ਹੁਣ ਕੰਮ ਕਰਵਾਇਆ। ਗਾਰਡੀਅਨ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਚੀਜ਼ਾਂ ਦੇ ਜਿਹੜੇ ਉਹ ਖੁਲਾਸੇ ਹੋਏ ਆ। ਇੱਥੋਂ ਤੱਕ ਕਿ ਟਰੰਪ ਉਹਨਾਂ ਦੇ ਖੁਦ ਆਪਣੇ ਮਾਰਾ-ਲਾਗੋ ਦੇ ਵਿੱਚ ਇਦਾਂ ਦੀਆਂ ਜਿਹੜੀਆਂ ਰਿਪੋਰਟਸ ਆ ਉਹਨਾਂ ਦੀ ਪਹਿਲੀ ਟਰਮ ਦੇ ਵਿੱਚ ਵੀ ਜਿਹੜੀਆਂ ਉਹ ਆਉਂਦੀਆਂ ਰਹੀਆਂ। ਨੋ ਡਾਊਟ ਲੋਕਾਂ ਨੂੰ ਦਿਖਾਉਣ ਦੇ ਲਈ ਉਹ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਕਰਦੇ ਆ, ਪਰ ਅੰਦਰ ਖਾਤੇ ਉਹਨਾਂ ਨੂੰ ਵੀ ਪਤਾ ਆ ਵੀ ਇਮੀਗ੍ਰੈਂਟਸ ਤੋਂ ਬਗੈਰ ਅਮਰੀਕਾ ਦਾ ਜਿਹੜਾ ਉਹ ਪਾਰ ਉਤਾਰਾ ਨਹੀਂ ਜਿਹੜਾ ਉਹ ਹੋ ਸਕਦਾ ਹੈਗਾ। ਸੋ ਦੀ ਗਾਰਡੀਅਨ ਦੀ ਅਖਬਾਰ ਨੇ ਇਹ ਜਿਹੜਾ ਇੱਕ ਨਵਾਂ ਖੁਲਾਸਾ ਕੀਤਾ ਆ ਵੀ ਜਿਹੜੇ ਇਹਨਾਂ ਦੇ ਡੋਨਰ ਇਮੀਗ੍ਰੈਂਟ ਇਨਵੇਜਨ ਦਾ ਰੌਲਾ ਪਾਉਂਦੇ ਸੀ, ਉਹ ਆਪ ਗੈਰ ਕਾਨੂੰਨੀ ਢੰਗ ਦੇ ਨਾਲ ਲੋਕਾਂ ਨੂੰ ਇੱਥੇ ਬੁਲਾ ਕੇ, ਜੋ ਕਿ ਇਲੀਗਲ ਸੀਗੇ ਇੱਥੇ, ਉਹਨਾਂ ਤੋਂ ਆਪ ਕੰਮ ਕਰਾਉਂਦੇ ਰਹੇ ਆ। ਤੇ ਕਹਿੰਦੇ ਇਹਨਾਂ ਨੇ ਕੋਈ ਸ਼ਟਲ ਕਰਕੇ ਸਰਵਿਸ ਕਰਕੇ ਚਲਾਈ ਹੋਈ ਸੀ, ਕਿਉਂਕਿ ਇਹਨਾਂ ਦੀ ਕੰਪਨੀ ਮੈਕਸੀਕੋ ਵਿੱਚ ਵੀ ਆ। ਸ਼ਟਲ ਸਪੋਰਟ ਕਰਕੇ ਕੋਈ ਪ੍ਰੋਗਰਾਮ ਜਿਹੜਾ ਇਹਨਾਂ ਨੇ ਚਲਾਇਆ ਸੀ, ਜਿਸ ਤਹਿਤ ਉੱਥੋਂ ਲੋਕਾਂ ਨੂੰ ਇੱਥੇ ਲਿਆ ਕੇ ਜਿਹੜੇ ਕਾਨੂੰਨੀ ਤੌਰ ਦੇ ਉੱਤੇ ਕੰਮ ਨਹੀਂ ਸੀ ਕਰ ਸਕਦੇ, ਉਹਨਾਂ ਤੋਂ ਵੀ ਕੰਮ ਕਰਾਉਂਦੇ ਰਹੇ ਨੇ। ਸਟਾਰਬਕਸ ਕੰਪਨੀ ਦੇ ਜਿਹੜੇ ਯੂਨੀਅਨ ਵਰਕਰਸ ਆ ਉਹ ਸਟ੍ਰਾਈਕ ਦੇ ਉੱਤੇ ਜਾ ਰਹੇ ਆ। ਪਹਿਲੀ ਸਟ੍ਰਾਈਕ ਹੋਊਗੀ 13 ਮਹੀਨਿਆਂ ਦੇ ਵਿੱਚ। ਕ੍ਰਿਸਮਸ ਈਵ ਨੂੰ ਜਿਹੜੀ ਆ ਉਹਨੀ ਸਟ੍ਰਾਈਕ ਕਰਨੀ ਹੈਗੀ ਆ। ਸ਼ਿਕਾਗੋ, ਲਾਸ ਐਂਜਲਸ, ਸਿਆਟਲ ਦੇ ਵਿੱਚ ਆਪਣੇ ਜਿਹੜੇ ਆ ਬੈਨੀਫਿਟਸ ਨੂੰ ਲੈ ਕੇ ਕਹਿੰਦੇ ਵੀ ਅਸੀਂ 12,000 ਤੋਂ ਵੱਧ ਵਰਕਰਸ ਜੋ 528 ਸਟੋਰਾਂ ਤੇ ਕੰਮ ਕਰਦੇ ਹੈਗੇ ਆ, ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਹੈਗੇ ਆ। ਸੋ ਇਹ ਨੈਸ਼ਨਲ ਲੇਬਰ ਰਿਲੇਸ਼ਨ ਬੋਰਡ ਜੋ ਆ ਉਹਨਾਂ ਦੇ ਮੁਤਾਬਕ ਦੱਸਿਆ ਗਿਆ ਹੈਗਾ। ਸੋ ਸਟਾਰਬਕਸ ਦੇ EMPLOYEE ਸਟ੍ਰਾਈਕ ਕਰਨ ਜਾ ਰਹੇ ਆ। ਤੇ ਸਾਡਾ ਖਬਰਾਂ ਦਾ ਸਮਾਂ ਸਮਾਪਤੀ ਵਾਲੀ ਆ, ਤੇ ਇੱਕ ਵਾਰੀ ਫਿਰ ਰਾਜਕਨਵੀਰ ਸਿੰਘ ਜੀ ਆਪਾਂ ਦੱਸਦੇ ਜਾਈਏ, ਕਿਉਂਕਿ ਇਹ ਜਿਹੜਾ ਆ ਦਿਨ ਹੈਗੇ ਆ, ਸ਼ਹਾਦਤਾਂ ਦੇ ਦਿਨ ਚੱਲ ਰਹੇ ਹੈਗੇ ਆ। ਅੱਜ ਦੇ ਦਿਨ 10ਵੇਂ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ। ਸ਼ਾਮ ਨੂੰ ਜਿਹੜੇ ਪ੍ਰੋਗਰਾਮ ਹੁੰਦੀ ਆ, ਕਥਾ ਹੁੰਦੀ ਆ, ਉਹ ਬਿਲਕੁਲ ਜੋ ਸ਼ਹਾਦਤਾਂ ਹੋਈਆਂ ਉਹਨਾਂ ਦੇ ਸੰਬੰਧ ਦੇ ਵਿੱਚ ਚੱਲ ਰਹੀ ਆ। 6:30 ਵਜੇ ਦੇ ਕਰੀਬ ਹੁੰਦੀ ਆ। ਉਸ ਨੂੰ ਸੁਣਿਆ ਜ਼ਰੂਰ ਕਰੋ। ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਆ ਆਪਾਂ ਇਹ ਕਥਾ ਆ ਉਹ ਸ਼ੁਰੂ ਕੀਤੀ ਹੋਈ ਹੈਗੀ ਆ। ਜੀ ਬਿਲਕੁਲ। ਤਕਰੀਬਨ 2 ਵੀਕ ਹਰਜੋਤ ਸਿੰਘ ਜੀ ਉਸਦੇ ਹੋ ਚੱਲੇ ਆ। 11-12 ਦਿਨ ਜਿਹੜੇ ਉਹ ਹੋ ਗਏ ਨੇ ਸ਼ੁਰੂਆਤ ਕੀਤਿਆਂ ਨੂੰ, ਤੇ ਅਜੇ ਤਕਰੀਬਨ 4-5 ਦਿਨ ਹੋਰ ਨੇ। ਤਕਰੀਬਨ ਹਫ਼ਤਾ ਕੁ ਲਾ ਲਓ ਵੀ ਅਜੇ ਹੋਰ ਲੜੀਵਾਰ ਕਥਾ ਜਿਹੜੀ ਆ ਉਹ ਚੱਲਣੀ ਹੈਗੀ ਆ। ਸੋ ਉਹ ਜ਼ਰੂਰ ਸੁਣੋ। ਚਮਕੌਰ ਦੀ ਜੰਗ ਦੀ ਸ਼ੁਰੂਆਤ ਦੇ ਜਿਹੜੇ ਆ ਉਹ ਕਥਾ ਜਿਹੜੀ ਸ਼ੁਰੂ ਹੋ ਚੁੱਕੀ ਆ। ਸੋ ਉਸ ਗੜੀ ਦੀ ਜਿਹੜੀ ਦਾਸਤਾਨ ਆ ਉਹ ਆਪਾਂ ਜਿਹੜੀ ਸ਼ਾਮ ਨੂੰ ਜ਼ਰੂਰ ਜਿਹੜੀ ਸੁਣਨੀ ਹੈਗੀ, ਸਰਵਣ ਕਰਨੀ ਹੈ, ਬਹੁਤ ਹੀ ਇਕਾਗਰ ਚਿੱਤ ਜਿਹੜਾ ਹੋ ਕੇ, ਤਾਂ ਜੋ ਆਪਾਂ ਉਸ ਦੇ ਵਿੱਚੋਂ ਜਿਹੜਾ ਹੋਰ ਇਤਿਹਾਸ ਨੂੰ ਬਰੀਕੀ ਦੇ ਨਾਲ ਸਮਝੀਏ ਤੇ ਸੁਣੀਏ ਤੇ ਅੱਗੇ ਜਿਹੜਾ ਉਹ ਦੱਸੀਏ ਵੀ। ਤੇ ਨਾਲ ਹੀ ਹਰਜੋਤ ਸਿੰਘ ਜੀ ਜਾਂਦੇ ਜਾਂਦੇ ਦੱਸ ਦਈਏ 12 ਘੰਟੇ ਤੋਂ ਘੱਟ ਦਾ ਵਕਤ ਰਹਿ ਗਿਆ। 11 ਘੰਟੇ ਇਨਫੈਕਟ ਜਿਹੜੇ ਉਹ ਰਹਿ ਗਏ ਨੇ ਗਵਰਨਮੈਂਟ ਸ਼ਟਡਾਊਨ ਹੋਣ ਦੇ ਵਿੱਚ। ਹਾਲ ਦੀ ਘੜੀ ਅਜੇ ਤੱਕ ਕੋਈ ਸਮਝੌਤਾ ਜਿਹੜਾ ਇਹਨਾਂ ਦਾ ਨਹੀਂ ਹੋਇਆ ਹੈਗਾ। ਜਿਹੜਾ ਤੀਜਾ ਜਿਹੜਾ ਕੋਈ ਪਲਾਨ ਆ ਉਹ ਲਿਆਂਦਾ ਜਾ ਰਿਹਾ ਆ। ਲੇਟੈਸਟ ਬ੍ਰੇਕਿੰਗ ਨਿਊਜ਼ ਇਹ ਆ ਰਹੀ ਆ ਵੀ ਕਹਿੰਦੇ ਵੀ ਡੈਟ ਸੀਲਿੰਗ ਨੂੰ $1.5 ਟ੍ਰਿਲੀਅਨ ਦੇ ਨਾਲ ਰੇਜ਼ ਕਰਨ ਦੀ ਜਿਹੜੀ ਇਸ ਦੇ ਵਿੱਚ ਗੱਲ ਆ, ਤੇ ਮੈਂਡੇਟੋਰੀ $2.5 ਟ੍ਰਿਲੀਅਨ ਦੀ ਜਿਹੜੀ ਸਪੈਂਡਿੰਗ ਜਿਹੜੀ ਕੱਟ ਆ ਉਹ ਇਸ ਨਵੇਂ ਬਿੱਲ ਦੇ ਵਿੱਚ ਲਿਆਉਣ ਦੀ ਗੱਲ ਆ, ਜੋ ਕਿ ਜਿਹੜੇ DOGE ਤੇ ਮਸਕ ਹੁਣੀ ਨੇ ਤੇ ਰਾਮਾਸਵਾਮੀ ਨੇ ਜਿਹੜਾ ਉਹ ਰੌਲਾ ਕਿਹਾ ਸੀਗਾ ਵੀ ਆਪਾਂ ਜਿਹੜਾ ਇਹ ਬਜਟ ਕੱਟ ਜਿਹੜੇ ਉਹ ਕਰਨੇ ਆ। ਸੋ ਮਾਈਕਲ ਜੌਨਸਨ ਹੁਣਾਂ ਦਾ ਇਹ ਜਿਹੜਾ ਤੀਜਾ ਪਲਾਨ ਆ, ਤੀਜਾ ਸਪੈਂਡਿੰਗ ਬਿੱਲ ਆ, ਉਹ ਸਮਾਂ ਰਹਿੰਦੇ ਹੋਏ ਪਾਸ ਹੁੰਦਾ ਹੈ ਜਾਂ ਨਹੀਂ, ਇਹ ਜਿਹੜਾ ਹੁਣ ਦੇਖਣ ਵਾਲੀ ਗੱਲ ਰਹੇਗੀ। ਸੋ ਲੈਸ ਦੈਨ 12 ਆਵਰਸ ਜਾਂ ਲੈਸ ਦੈਨ ਕਹਿ ਲਓ ਵੀ 11 ਆਵਰਸ ਜਿਹੜੇ ਉੱਥੇ
ਰਹਿ ਗਏ ਨੇ ਗਵਰਨਮੈਂਟ ਸ਼ਟਡਾਊਨ ਹੋਣ ਦੇ ਵਿੱਚ। ਤੇ ਹੁਣ ਆਪਾਂ ਲੈਂਦੇ ਹਾਂ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ। USA।